ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕਵੀ ਦਰਬਾਰ। ਪੰਜਾਬੀ ਰੇਡੀਓ USA ਦਾ ਇਹ ਪ੍ਰੋਗਰਾਮ ਆਪਾਂ ਹਰ ਸ਼ਨੀਵਾਰ ਦੇ ਦਿਨ ਉਹਨਾਂ ਲੋਕਾਂ ਦੀ ਲੈ ਕੇ ਆਈਦਾ ਜਿਹੜੇ ਸਾਹਿਤ ਨੂੰ ਪ੍ਰੇਮ ਕਰਦੇ ਨੇ, ਜਿਹੜੇ ਸਾਹਿਤਕਾਰ ਨੇ, ਲਿਖਦੇ ਨੇ, ਕਵਿਤਾਵਾਂ ਗਾਉਣ ਦਾ ਸ਼ੌਂਕ ਰੱਖਦੇ ਨੇ। ਔਰ ਪਿਛਲੇ ਕਈ ਸਾਲਾਂ ਤੋਂ ਤੁਸੀਂ ਇਸ ਪ੍ਰੋਗਰਾਮ ਨੂੰ ਬਹੁਤ ਹੀ ਨਿੱਘਾ ਪਿਆਰ ਦੇ ਰਹੇ ਹੋ, ਬਹੁਤ ਜ਼ਿਆਦਾ ਤੁਸੀਂ ਇਸ ਪ੍ਰੋਗਰਾਮ ਨੂੰ ਪਿਆਰ ਦਿੱਤਾ ਹੈ। ਆਪਣੀਆਂ ਰਚਨਾਵਾਂ, ਆਪਣੀਆਂ ਕਵਿਤਾਵਾਂ, ਆਪਣੇ ਗੀਤ, ਆਪਣੀਆਂ ਬੋਲੀਆਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਅਸੀਂ ਉਮੀਦ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਵੀ ਤੁਹਾਡਾ ਉਹ ਜਿਹੜਾ ਸਹਿਯੋਗ ਹੈ ਉਹ ਸਾਨੂੰ ਇਸੇ ਤਰ੍ਹਾਂ ਦਸਤੂਰ ਜਿਹੜਾ ਉਹ ਜਾਰੀ ਰਹੇਗਾ। ਤੁਸੀਂ ਆਪਣੀ ਕੋਈ ਵੀ ਰਚਨਾ, ਕੋਈ ਵੀ ਕਵਿਤਾ, ਕੋਈ ਵੀ ਸ਼ੇਅਰ, ਕੋਈ ਵੀ ਗਜ਼ਲ, ਕੋਈ ਵੀ ਤੁਸੀਂ ਸਾਹਿਤਕ ਜਿਹੜੀ ਚੀਜ਼ ਹੈ ਉਹ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਹੈ 408 272 5200 ਤੇ ਆਪਾਂ ਜੋੜਦੇ ਹਾਂ ਪਹਿਲਾਂ ਪ੍ਰੋਫੈਸਰ ਸਾਹਿਬ ਨੂੰ ਨਾਲ ਤੇ ਉਸ ਤੋਂ ਬਾਅਦ ਆਪਾਂ ਜਿੰਨੇ ਵੀ ਸਰੋਤੇ ਹੁਣ ਤੱਕ ਜੁੜੇ ਹੋਏ ਨੇ ਕਾਲ ਤੇ ਨੇ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਇੱਕ ਬੜੇ ਅਜ਼ੀਜ਼ ਪੰਜਾਬੀ USA ਦੇ ਸਰੋਤੇ ਵੀ ਨੇ, ਮਿੱਤਰ ਪਿਆਰੇ ਵੀ ਨੇ ਤੇ ਇਹ ਕਹਿ ਲਓ ਵੀ ਹਰ ਗੱਲ ਦੇ ਉੱਤੇ ਜਦੋਂ ਉਹਨਾਂ ਨੂੰ ਆਵਾਜ਼ ਮਾਰੀ ਦੀ ਹੈ ਤੇ ਅੱਧੇ ਬੋਲ ਉਹ ਆਉਂਦੇ ਨੇ, ਪੰਜਾਬੀ USA ਦੇ ਸਟੂਡੀਓ ਪਹੁੰਚਦੇ ਨੇ ਤੇ ਉਹਨਾਂ ਨੂੰ ਵਾਰ-ਵਾਰ ਉਹਨਾਂ ਦੀਆਂ ਸੇਵਾਵਾਂ ਦੇ ਲਈ ਅਸੀਂ ਵੀ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ, ਵਡਭਾਗੇ ਮਹਿਸੂਸ ਕਰਦੇ ਹਾਂ। ਤੇ ਉਹਨਾਂ ਨੂੰ ਅੱਜ ਆਰਟ ਕੈਂਪ ਜਿਹੜਾ ਹੋਇਆ ਬੜੇ ਸ਼ਾਨਾਮਤ ਤਰੀਕੇ ਦੇ ਨਾਲ, ਬੜੇ ਸ਼ਾਨਦਾਰ ਤਰੀਕੇ ਦੇ ਨਾਲ ਆਰਟ ਕੈਂਪ ਜਿਹੜਾ ਉਹ ਸੰਪੂਰਨ ਹੋਇਆ। ਇਹ ਜਿਹੜਾ ਪ੍ਰੋਗਰਾਮ ਸੀ ਆਪਣਾ ਸ਼ਾਇਦ ਜਿਹੜਾ 3 ਤੋਂ ਲੈ ਕੇ 8 ਅਗਸਤ ਤੱਕ ਰੱਖਿਆ ਸੀ, 5ਵਾਂ ਆਰਟ ਕੈਂਪ ਸੀਗਾ ਔਰ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਆਰਟ ਕੈਂਪ ਦੀ ਜਿਹੜੀ ਉਹ ਸਮਾਪਤੀ ਹੋਈ ਹੈ। ਤੇ ਆਪਣੇ ਨਾਲ ਜੁੜ ਚੁੱਕੇ ਨੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਉਹਨਾਂ ਨੂੰ ਆਪਾਂ ਪਹਿਲਾਂ ਨਾਲ ਜੋੜਦੇ ਹਾਂ ਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਨੂੰ ਦਿਨੇ ਰਵਾਨਗੀ। ਪ੍ਰੋਫੈਸਰ ਸਾਹਿਬ ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਜੀ, ਤੁਸੀਂ ਆਉਂਦੇ ਰਹੋ ਜੀ। ਸਤਿ ਸ੍ਰੀ ਅਕਾਲ ਪ੍ਰਵੀਨ ਜੀ, ਆਪ ਜੀ ਨੂੰ ਤੇ ਸਾਰੇ ਸਹਿਯੋਗੀਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਪ੍ਰੋਫੈਸਰ ਸਾਹਿਬ ਉਮੀਦ ਕਰਦੇ ਹਾਂ ਤੁਹਾਡੀਆਂ ਸਿਹਤਾਂ ਠੀਕ ਠਾਕ ਹੋਣਗੀਆਂ ਜੀ ਤੇ ਅੱਜ ਤੁਹਾਡੇ ਜਿਹੜੇ ਅਨਮੋਲ ਖਜ਼ਾਨੇ ਆ ਉਹਦੇ ਚ ਸਾਨੂੰ ਹੋਰ ਰਚਨਾਵਾਂ ਸੁਣਨ ਨੂੰ ਮਿਲਣਗੀਆਂ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਜੀ ਜੀ ਜੀ। ਤੇ ਜਿਸ ਸ਼ਖਸੀਅਤ ਬਾਰੇ ਮੈਂ ਗੱਲ ਕਰਨ ਜਾ ਰਿਹਾ ਸੀਗਾ ਉਹ ਸਾਡੇ ਨਾਲ ਜੁੜੇ ਨੇ, ਪਹਿਲਾਂ ਉਹਨਾਂ ਦਾ ਇਸਤਕਬਾਲ ਕਰਦੇ ਹਾਂ ਤੇ ਫਿਰ ਉਸ ਤੋਂ ਬਾਅਦ ਕਾਲਰਸ ਨੂੰ ਮੌਕਾ ਦਿੰਦੇ ਹਾਂ ਤੇ ਫਿਰ ਆਪਾਂ ਉਹਨਾਂ ਨੂੰ ਮੌਕਾ ਦਿਆਂਗੇ। ਆਪਣੇ ਨਾਲ ਜੁੜੇ ਨੇ ਇੰਦਰਜੀਤ ਸਿੰਘ ਬਰਾੜ ਸਾਹਿਬ। ਇੰਦਰਜੀਤ ਸਿੰਘ ਬਰਾੜ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਧੰਨਵਾਦ ਪ੍ਰਵੀਨ ਜੀ, US ਪੰਜਾਬੀ ਰੇਡੀਓ ਦੀ ਸਾਰੀ ਸਮੁੱਚੀ ਟੀਮ ਦਾ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਇੱਕ ਨਿਮਾਣੇ ਨਿਮਾਣ ਬਖਸ਼ਿਆ ਜੀ। ਉਹਦੇ ਲਈ ਆਪ ਜੀ ਦਾ, ਸਾਰੀ ਸੰਗਤ ਦਾ ਤੇ ਜਿਹੜੇ ਵੀ ਸੁਣ ਰਹੇ ਆ ਵੀਰ, ਦੇਖ ਰਹੇ ਆ, ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ ਔਰ ਉਹਨਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਫੈਸਰ ਸਾਹਿਬ ਇਹ ਆਪਣੇ ਇੰਦਰਜੀਤ ਸਿੰਘ ਬਰਾੜ ਜੁੜੇ ਨੇ ਜੀ, ਅੱਜ ਆਪਣੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਤੇ ਅੱਜ ਇਹ ਵੀ ਕੋਈ ਰਚਨਾ ਆਪਣੇ ਨਾਲ ਸਾਂਝੀ ਕਰਨਗੇ ਜੀ। ਜ਼ਰੂਰ ਜੀ, ਜ਼ਰੂਰ ਜੀ ਜੀ ਜੀ। ਸੋ ਜੀ ਤੇ ਪ੍ਰੋਫੈਸਰ ਸਾਹਿਬ ਜਿਹੜੇ ਕਾਲਰ ਨੇ ਆਪਾਂ ਉਹਨਾਂ ਵੱਲ ਚੱਲਦੇ ਹਾਂ ਤੇ ਉਸ ਤੋਂ ਬਾਅਦ ਫਿਰ ਬਰਾੜ ਸਾਹਿਬ ਨੂੰ ਵੀ ਮੌਕਾ ਦਿੰਦੇ ਹਾਂ ਜੀ। ਜੀ ਜੀ। ਆਪਣਾ ਜੁੜੇ ਨੇ ਪੰਜਾਬੀ ਰੇਡੀਓ ਦੇ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਕੁਲਦੀਪ ਧਾਲੀਵਾਲ ਜੀ। ਕੁਲਦੀਪ ਧਾਲੀਵਾਲ ਜੀ ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੇਰੀ ਵੱਲੋਂ ਤੁਹਾਨੂੰ ਤੇ ਪ੍ਰੋਫੈਸਰ ਸਾਹਿਬ ਨੂੰ ਜੀ ਸ਼ੁਭ ਸ਼ਾਮਾਂ ਤੇ ਤੁਹਾਡੇ ਸਰੋਤਿਆਂ ਨੂੰ ਵੀ ਜੀ। ਕਵਿਤਾ ਹੈ ਜੀ, ਕਰੀਏ ਜਦੋਂ ਨਸੀਬ ਦੀ ਗੱਲ, ਜੀ ਕਰੀਏ ਜਦੋਂ ਨਸੀਬ ਦੀ ਗੱਲ, ਲੱਗਦੀ ਬੜੀ ਅਜੀਬ ਜਿਹੀ ਗੱਲ ਜੀ। ਧੋਖਾ ਕਰਦੇ ਬਣ ਕੇ ਪਿਆਰੇ, ਬਾਹਰੋਂ ਮਿੱਠੇ ਅੰਦਰੋਂ ਖਾਰੇ, ਅਕਲਾਂ ਵਾਲੇ ਅਕਲਾਂ ਵਾਲਿਆਂ ਚੁੱਪ ਧਾਰ ਲਈ, ਕਰੇ ਕੌਣ ਤਹਿਸੀਬ ਦੀ ਗੱਲ ਹੈ ਬੜੀ ਅਜੀਬ ਜਿਹੀ ਗੱਲ। ਵਾਹ ਵਾਹ। ਅੰਨਿਆਂ ਦੇ ਬਣੇ ਰਾਜੇ ਕਾਣੇ, ਆਖਣ ਅਸੀਂ ਹਾਂ ਸਭ ਤੋਂ ਸਿਆਣੇ, ਨੋਟਾਂ ਦੇ ਨਾਲ ਵੋਟਾਂ ਲੁੱਟਣ, ਵੋਟਰ ਪਹੁੰਚਣ ਠੇਕਿਓਂ ਠਾਣੇ, ਫੁਕਰੇ ਪਾਉਣ ਫੁਕਰੀਆਂ ਬਾਤਾਂ, ਸੁਣ ਨਾ ਕਿਸੇ ਅਦੀਬ ਦੀ ਗੱਲ ਹੈ ਬੜੀ ਅਜੀਬ ਜਿਹੀ ਗੱਲ। ਵਾਹ ਜੀ ਵਾਹ। ਲਾਲਚ ਦੀ ਕੋਈ ਰਹੀ ਨਾ ਹੱਦ, ਲਾਲਚ ਦੀ ਕੋਈ ਰਹੀ ਨਾ ਹੱਦ, ਇੱਕ ਤੋਂ ਦੂਜਾ, ਇੱਕ ਤੋਂ ਦੂਜੇ ਤੋਂ ਇੱਕ ਦੂਜੇ ਤੋਂ ਸਾਰੇ ਵੱਧ ਤੋਂ ਵੱਧ। ਸਹੀ ਹੈ। ਅੱਡੀਆਂ ਚੁੱਕ ਚੁੱਕ ਲੈਂਦੇ ਫਾਹੇ, ਆਪੇ ਮੌਤ ਨੂੰ ਲੈ ਆਏ ਸੱਦ, ਅੱਡੀਆਂ ਚੁੱਕ ਚੁੱਕ ਲੈਂਦੇ ਫਾਹੇ, ਆਪੇ ਮੌਤ ਲੈ ਆਏ ਸੱਦ, ਬੌਨੇ ਬੰਦੇ ਸੋਚਣ ਲੱਗ ਪਏ, ਬੌਨੇ ਬੰਦੇ ਸੋਚਣ ਲੱਗ ਪਏ,
ਆਖਣ ਉੱਚਾ ਹੋ ਗਿਆ ਕੱਤ, ਰਹੀ ਨਾ ਕਿਸੇ ਬਲੀਵ ਦੀ ਗੱਲ, ਹੈ ਬੜੀ ਅਜੀਬ ਜੀ ਗੱਲ। ਵਾਹ ਵਾਹ, ਬਹੁਤ ਅੱਛਾ। ਖੁਦਗਰਜੀ ਦੇ ਰਿਸ਼ਤੇ ਸਾਰੇ, ਖੁਦਗਰਜੀ ਦੇ ਰਿਸ਼ਤੇ ਸਾਰੇ, ਧੀਆਂ ਪੁੱਤਰ ਮਿੱਤਰ ਸਭ ਪਿਆਰੇ, ਡੋਬਣ ਬੇੜੀਆਂ ਅੱਧ ਵਿਚਕਾਰੇ, ਪਹੁੰਚਣ ਮੁਸ਼ਕਲ ਦੂਰ ਕਿਨਾਰੇ, ਰਿਸ਼ਤੇ ਲੱਗਦੇ ਭਾਰੇ ਭਾਰੇ, ਤੁਰਦੀ ਜਦੋਂ ਨਸੀਬ ਦੀ ਗੱਲ, ਹੈ ਬੜੀ ਅਜੀਬ ਜੀ ਗੱਲ। ਵਾਹ ਜੀ ਵਾਹ। ਕੀ ਕਹਿ ਕੇ ਥੱਕੇ ਸੁਗੜ ਸਿਆਣੇ, ਬੰਦਿਓ ਬਣ ਜੋ ਬੀਬੇ ਰਾਣੇ, ਕਹਿ ਕੇ ਥੱਕੇ ਸੁਗੜ ਸਿਆਣੇ, ਬੰਦਿਓ ਬਣ ਜੋ ਬੀਬੇ ਰਾਣੇ, ਸੱਚ ਸਮਝ ਸੋਚ ਸਮਝ ਕੇ ਗੱਡੀਏ ਤੰਦਾਂ, ਨਹੀਂ ਤਾਂ ਉਲਝ ਜਾਣਗੇ ਤਾਣੇ, ਟੁੱਟੇ ਵੀ ਜੁੜ ਜਾਣਗੇ ਸਾਰੇ, ਟੁੱਟੇ ਵੀ ਜੇ ਜੁੜ ਜਾਣਗੇ ਸਾਰੇ, ਹੋਵੇ ਜੇ ਤਰਤੀਬ ਦੀ ਗੱਲ, ਹੈ ਬੜੀ ਅਜੀਬ ਜੀ ਗੱਲ। ਰੁਕੀ ਜਾਣ ਕੰਮ ਕਾਜ ਵੀ ਅੱਜ ਕੱਲ, ਰੁਕੀ ਜਾਣ ਕੰਮ ਕਾਜ ਵੀ ਅੱਜ ਕੱਲ, ਮਹਿੰਗੇ ਬੜੇ ਇਲਾਜ ਨੇ ਅੱਜ ਕੱਲ, ਸਹੀ ਜ਼ਮੀਰ ਮਰੀ ਜ਼ਮੀਰ ਤੇ ਮਰੀਆਂ ਅਣਖਾਂ, ਫੁਕਰਿਆਂ ਦੇ ਸਿਰੀ ਤਾਜ ਨੇ ਅੱਜ ਕੱਲ, ਮਰਜ ਮਰੀਜ਼ ਦੀ ਵੱਧਦੀ ਜਾਵੇ, ਸੁਣੇ ਨਾ ਕੋਈ ਤਬੀਬ ਦੀ ਗੱਲ, ਹੈ ਬੜੀ ਅਜੀਬ ਜੀ ਗੱਲ। ਬਿਲਕੁਲ ਵੱਖਰਾ ਹੈ ਹਰ ਇੱਕ ਦਾ ਰਾਹ, ਕੀ ਕੋਈ ਕਿਸੇ ਦਾ ਕਰੂ ਵਸਾ, ਰੁਲਦੇ ਵਿੱਚ ਬਲੈਤਾਂ ਗੱਭਰੂ, ਵਿਹੜਿਆਂ ਦੇ ਵਿੱਚ ਉੱਗਿਆ ਘਾਹ, ਦਾਣਾ ਪਾਣੀ ਖਿੱਚ ਲਿਆਵੇ, ਖਿੱਚ ਲਿਆਉਂਦਾ ਲੇਖੀ ਲਿਖੇ ਨਸੀਬ ਦੀ ਗੱਲ, ਲੱਗਦੀ ਬੜੀ ਅਜੀਬ ਜੀ ਗੱਲ ਜੀ। ਠੱਗਾਂ ਦੇ ਹੱਥ ਲੱਗ ਗਈ ਕੁੰਜੀ, ਬੈਂਕ ਚੋਂ ਜਾਂਦੇ ਮਾਇਆ ਹੁੰਜੀ, ਕੌਣ ਦੇਸ਼ ਨੂੰ ਖੋਰਾ ਲਾਉਂਦਾ, ਲੋਕ ਸਭਾ ਵਿੱਚ ਆਵਾਜ਼ ਗੂੰਜੀ, ਸਰਕਾਰਾਂ ਦੀ ਸਹਿਮਤੇ ਬਣੇ ਸੁਣੇ ਨਾ ਕੋਈ ਗਰੀਬ ਦੀ ਗੱਲ, ਹੈ ਬੜੀ ਅਜੀਬ ਜੀ ਗੱਲ। ਸਹੀ। ਕੜੀਆਂ ਨਾਲ ਨਾ ਜੁੜੀਆਂ ਕੜੀਆਂ, ਕੜੀਆਂ ਨਾਲ ਨਾ ਜੁੜੀਆਂ ਕੜੀਆਂ, ਸੁਣ ਕੇ ਉਂਝ ਸੁਣਦੇ ਹਾਂ ਉਂਝ ਗੱਲਾਂ ਬੜੀਆਂ, ਲੱਭਦਾ ਨਹੀਂ ਇਲਾਜ ਮਰਜ਼ ਦਾ, ਦੁੱਖ ਮੁਸੀਬਤਾਂ ਵਾਧੂ ਜਣੀਆਂ, ਆਪਣੇ ਰੁੱਸ ਗਏ ਰਿਸ਼ਤੇ ਮੁੱਕ ਗਏ, ਕੁੰਡੇ ਟੁੱਟ ਗਏ, ਕਰੀਏ ਕੀ ਜਰੀਬ ਦੀ ਗੱਲ, ਹੈ ਬੜੀ ਅਜੀਬ ਜੀ ਗੱਲ, ਹੈ ਬੜੀ ਅਜੀਬ ਜੀ ਗੱਲ। ਇੰਨੀ ਕਵਿਤਾ ਸੀ। ਥੈਂਕ ਯੂ ਤੁਹਾਡਾ ਸੁਣਦਾ ਜੀ। ਸਭ ਬਹੁਤ ਖੂਬ, ਬਹੁਤ ਖੂਬ ਜੀ। ਬਿਲਕੁਲ ਨਸੀਬ ਦੀ ਗੱਲ ਕਰਦੇ ਸੀ, ਕਹਿੰਦੇ ਜਦੋਂ, ਪਰ ਹੈ ਇਸ ਤਰ੍ਹਾਂ ਹੀ ਪ੍ਰੋਫੈਸਰ ਸਾਹਿਬ, ਤਗੜਾ ਜਿਹੜਾ ਉਹ ਮਾੜੇ ਨੂੰ ਧੱਕੀ ਜਾਂਦਾ, ਤੇ ਨਸੀਬ ਨੂੰ ਬੰਦਾ ਕੋਈ ਮਾੜਾ ਜਿਹੜਾ ਮਾਤੜਾ ਉਹ ਰੋਈ ਜਾਂਦਾ। ਰਿਸ਼ਤਿਆਂ ਦੇ ਵਿੱਚ ਵੀ ਇਹੀ ਹਾਲ ਹੈ ਜੀ। ਬਿਲਕੁਲ ਸੱਚ ਆਖਿਆ ਜੀ ਜੀ। ਤੇ ਪ੍ਰੋਫੈਸਰ ਸਾਹਿਬ ਆਪਣੇ ਨਾਲ ਜੁੜੇ ਨੇ ਜੀ ਅੱਗੇ ਜਾ ਕੇ ਕਮਲ ਬੰਗਾ ਜੀ। ਕਮਲ ਬੰਗਾ ਜੀ ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹੈਲੋ ਜੀ ਸ਼ਰਮਾ ਸਾਹਿਬ, ਮੈਂ ਕਮਲ ਬੰਗਾ ਸੈਕਰਾਮੈਂਟੋ ਤੋਂ ਬੋਲ। ਜੀ ਆਇਆਂ ਨੂੰ ਜੀ। ਤੁਹਾਨੂੰ ਤੇ ਪ੍ਰੋਫੈਸਰ ਸਾਹਿਬ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਨਾਲ ਹੀ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਅਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਆਇਆਂ। ਕਵਿਤਾ ਤੋਂ ਥੈਂਕ ਯੂ ਜੀ। ਕਵਿਤਾ ਤੋਂ ਪਹਿਲਾਂ ਮੈਂ ਇੱਕ 25 ਸਾਲ ਪੁਰਾਣਾ ਸ਼ੇਰ ਹੈ, 25 ਸਾਲ ਪੁਰਾਣੀ ਕਵਿਤਾ ਦਾ ਮੇਰਾ ਸ਼ੇਰ ਹੈ, ਮਾਂ ਬੋਲੀ ਸੀਗਾ ਉਹਦਾ ਨਾਂ। ਉਹ ਸ਼ੇਰ ਹੈ, ਮਾਂ ਬੋਲੀ ਪੰਜਾਬੀ ਦਾ ਜੀ ਆਪਾਂ ਕਰਜ਼ ਚੁਕਾਣਾ ਹੈ। ਮਾਂ ਬੋਲੀ ਪੰਜਾਬੀ ਦਾ ਆਪਾਂ ਕਰਜ਼ ਚੁਕਾਣਾ ਹੈ, ਨਾਲੇ ਇਸ ਭਾਸ਼ਾ ਨੂੰ ਦੇਸ਼ ਵਿਦੇਸ਼ ਫੈਲਾਉਣਾ ਹੈ। ਜੀ ਠੀਕ ਹੈ ਜੀ, ਨਾਲੇ ਇਸ ਭਾਸ਼ਾ ਨੂੰ ਦੇਸ਼ ਵਿਦੇਸ਼ ਫੈਲਾਉਣਾ। ਲਓ ਜੀ, ਥੋੜੇ ਜਿਹੇ ਪੁਰਾਣੇ ਕਵੀਆਂ ਦੇ ਵੀ ਨਾਮ ਮੈਨੂੰ ਜ਼ਿਕਰ ਕੀਤੇ, 4 ਸਾਲ ਪੁਰਾਣੀ ਕਵਿਤਾ। ਥੈਂਕ ਯੂ ਸ਼ਰਮਾ ਸਾਹਿਬ। ਜੀ ਸ਼ਰਮਾ ਸਾਹਿਬ, ਤੁਹਾਨੂੰ ਅਸੀਂ ਤਾਂ ਰੇਡੀਓ ਤੇ ਸੁਣਦੇ ਰਹਿੰਦੇ, ਪਰ ਤੁਹਾਡੇ ਨਾਲ ਮੁਲਾਕਾਤ ਘੱਟ ਹੁੰਦੀ ਹੈ। ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ ਜੀ। ਪਰ ਸਾਡੇ ਦਿਲ ਚ ਤੁਸੀਂ ਹੈਗੇ ਆ, ਕਿਉਂਕਿ ਤੁਹਾਡੇ ਗੁਣਾਂ ਦੇ ਭੰਡਾਰ ਆ ਸਾਰੇ ਬੰਦੇ ਜਿੰਨੇ ਰੇਡੀਓ ਤੇ, ਹੈ ਨਾ ਜੀ। ਧੰਨਵਾਦ ਜੀ ਧੰਨਵਾਦ ਤੇ ਥੈਂਕ ਯੂ ਜੀ। ਗਜ਼ਲ ਹੈ, ਪੰਜਾਬੀ ਦੇ ਸੈਂਕੜੇ ਕਵੀ ਹੋਏ ਨੇ, ਪੰਜਾਬੀ ਦੇ ਸੈਂਕੜੇ ਕਵੀ ਹੋਏ ਨੇ, ਸਾਰਿਆਂ ਨੇ ਸ਼ਬਦੀ ਹਾਰ ਪਰੋਏ ਨੇ। ਜੀ
ਅਗਲਾ ਥੈਂਕ ਯੂ ਜੀ। ਅਗਲਾ ਸ਼ੇਰ ਹੈ, ਪਹਿਲਾਂ ਪ੍ਰੋਫੈਸਰ ਪੂਰਨ ਸਿੰਘ ਆਜ਼ਾਦ ਹੋਇਆ। ਪਹਿਲਾਂ ਪ੍ਰੋਫੈਸਰ ਪੂਰਨ ਸਿੰਘ ਆਜ਼ਾਦ ਹੋਇਆ, ਫਿਰ ਧਨੀ ਰਾਮ ਚਾਤਰਕ ਮਹਾਨ ਹੋਏ ਨੇ। ਵਾਹ। ਤੇ ਅਗਲੀ ਗੱਲ ਹੈ ਜੀ, ਫਿਰ ਪ੍ਰੋਫੈਸਰ ਮੋਹਨ ਸਿੰਘ ਛਾ ਗਿਆ। ਫਿਰ ਪ੍ਰੋਫੈਸਰ ਮੋਹਨ ਸਿੰਘ ਛਾ ਗਿਆ ਤੇ ਸ਼ਿਵ ਕੁਮਾਰ ਨੇ ਗਜ਼ਲ ਦੇ ਜਸ਼ਨ ਮਨਾਏ ਨੇ। ਅਗਲਾ ਚੌਥਾ ਸ਼ੇਰ ਹੈ ਜੀ, ਫਿਰ ਬਾਬੂ ਰਜਬ ਅਲੀ ਸਾਹਿਬ ਆ ਗਏ। ਫਿਰ ਬਾਬੂ ਰਜਬ ਅਲੀ ਸਾਹਿਬ ਆ ਗਏ, ਨਾਲੇ ਸਰਜੀਤ ਪਾਤਰ ਦੇ ਸ਼ਬਦ ਖੁਸ਼ਬ ਹੋਏ ਨੇ। ਥੈਂਕ ਯੂ ਜੀ। ਅਗਲਾ ਸ਼ੇਰ ਹੈ, ਸਮੇਂ ਦੇ ਨਾਲ ਨਾਲ ਕਲਮਾਂ ਉੱਠਦੀਆਂ ਗਈਆਂ। ਸਮੇਂ ਦੇ ਨਾਲ ਨਾਲ ਕਲਮਾਂ ਉੱਠਦੀਆਂ ਗਈਆਂ, ਕਲਮਾਂ ਵਾਲਿਆਂ ਨੇ ਸਾਹਿਤਕ ਗਰੁੱਪ ਬਣਾਏ ਨੇ। ਅਗਲਾ ਸ਼ੇਰ ਹੈ ਜੀ, ਸੱਜਣੋ ਮਾਂ ਬੋਲੀ ਦੀ ਐਸੀ ਗੂੰਜ ਉੱਠੀ। ਵਾਹ। ਸੱਜਣੋ ਮਾਂ ਬੋਲੀ ਦੀ ਐਸੀ ਗੂੰਜ ਉੱਠੀ, ਬਾਹਰ ਵੀ ਪੰਜਾਬੀਆਂ ਨੇ ਝੰਡੇ ਚਲਾਏ ਨੇ। ਕਿਆ ਬਾਤ, ਕਿਆ ਬਾਤ। ਥੈਂਕ ਯੂ ਸ਼ਰਮਾ ਸਾਹਿਬ। ਬਾਹਰ ਵੀ ਪੰਜਾਬੀਆਂ ਨੇ ਝੰਡੇ ਚਲਾਏ ਨੇ, ਮਾਂ ਬੋਲੀ ਪੰਜ ਦਰਿਆਵਾਂ ਦੀ ਹੋਣ ਕਰਕੇ। ਮਾਂ ਬੋਲੀ ਪੰਜ ਦਰਿਆਵਾਂ ਦੀ ਹੋਣ ਕਰਕੇ, ਕਈਆਂ ਨੇ ਦਰਿਆਵਾਂ ਦੇ ਸੋਲੇ ਵੀ ਗਾਏ ਨੇ। ਜੀ ਜੀ। ਅਗਲਾ ਸ਼ੇਰ ਹੈ ਜੀ, ਇੱਥੇ ਸਾਰੇ ਦੇਸ਼ਾਂ ਦੇ ਲੋਕ ਵਸਦੇ ਨੇ। ਮੈਂ ਜੀ ਹੁਣ ਅਮਰੀਕਾ ਚ, ਮੈਂ ਕਿਹਾ ਅਮਰੀਕਾ ਚ ਆ ਜਾਈਏ। ਜੀ ਜੀ ਸ਼ਰਮਾ ਸਾਹਿਬ। ਬਿਲਕੁਲ। ਇੱਥੇ ਸਾਰੇ ਦੇਸ਼ਾਂ ਦੇ ਲੋਕ ਵਸਦੇ ਨੇ, ਪਰ ਸਾਰੇ ਕੰਮ ਕਾਜ ਅੰਗਰੇਜ਼ੀ ਵਿੱਚ ਚਲਾ ਰਹੇ ਨੇ। ਪਰ ਸਾਰੇ ਕੰਮ ਕਾਜ ਅੰਗਰੇਜ਼ੀ ਵਿੱਚ ਚਲਾ ਰਹੇ ਨੇ। ਆਖਰੀ ਸ਼ੇਰ ਹੈ ਜੀ, ਕਮਲ ਬੰਗਾ ਨੇ ਵੀ ਲਿਖਿਆ ਰੱਜ ਕੇ। ਵਾਹ। ਥੈਂਕ ਯੂ ਜੀ। ਕਮਲ ਬੰਗਾ ਨੇ ਵੀ ਲਿਖਿਆ ਰੱਜ ਕੇ, 18 ਕਿਤਾਬਾਂ ਛਪਾ ਕੇ ਕੁੰਡ ਚੁਕਾਏ ਨੇ। ਕਿਆ ਬਾਤ ਹੈ, ਕਿਆ ਹੀ ਬਾਤ ਹੈ, ਕਿਆ ਹੀ ਬਾਤ ਹੈ। ਵਾਹ ਜੀ। 18 ਕਿਤਾਬਾਂ ਛਪਾ ਕੇ ਕੁੰਡ ਚੁਕਾਏ ਨੇ। ਮਾਂ ਬੋਲੀ ਪੰਜਾਬੀ ਦੇ ਸੈਂਕੜੇ ਕਵੀ ਹੋਏ ਨੇ, ਸਾਰਿਆਂ ਨੇ ਸ਼ਬਦੀ ਹਾਰ ਪਰੋਏ ਨੇ। ਥੈਂਕ ਯੂ। ਧੰਨਵਾਦ ਤੁਹਾਡੇ ਸਮੇਂ ਅਤੇ ਸਹਿਯੋਗ ਦਾ। ਬਹੁਤ ਧੰਨਵਾਦ ਕਮਲ ਬੰਗਾ ਜੀ। ਜੀ ਆਇਆਂ ਨੂੰ ਜੀ, ਬਹੁਤ ਧੰਨਵਾਦ ਤੁਹਾਡਾ ਜੀ। ਥੈਂਕ ਯੂ, ਬੜੀ ਮਿਹਰਬਾਨੀ ਜੀ ਜੀ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਫੈਸਰ ਸਾਹਿਬ, ਆਪਣੇ ਅਗਲੇ ਕਾਲਰ ਨੇ ਜੀ ਸੁਰਿੰਦਰ ਸਿੰਘ ਸ਼ੇਰਗਿੱਲ ਜੀ। ਜੀ ਸ਼ੇਰਗਿੱਲ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਜੀ। ਕੀ ਹੈ ਸ਼ੇਰਗਿੱਲ ਸਾਹਿਬ? ਹਾਂਜੀ ਪ੍ਰੋਫੈਸਰ ਸਾਹਿਬ, ਪ੍ਰਵੀਨ ਜੀ ਤੇ ਬਰਾੜ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ। ਸਤਿਗੁਰੂ 13 ਜੰਗਾਂ ਲੜ ਕੇ ਦੀਨੇ ਕਾਂਗੜ ਬੈਠੇ ਦੇਸੂ ਦੇ ਚੁਬਾਰੇ ਚ। ਠੀਕ ਹੈ ਜੀ। ਤੇ ਸਿੱਖਾਂ ਨੂੰ ਪੁੱਛਦੇ ਆ ਵੀ ਹੁਣ ਲੜਾਈ ਇੱਕ ਤਾਂ ਸਿਰ ਤੇ ਖੜੀ ਆ ਮੁਕਤਸਰ ਵਾਲੀ, ਵੀ ਬਾਕੀ ਕਲਮ ਨਾ ਮਾਰਦੀ ਹੈ ਰੰਗਜੇਬ ਨੂੰ। ਕਹਿੰਦੇ ਜੀ ਕਲਮ ਨਾ ਮਾਰ ਤੂੰ, ਫੇਰ ਕਿਹੜੀ ਗੱਲ ਆ। ਤਾਂ ਉੱਥੇ ਜਫਰਨਾਮਾ ਲਿਖਿਆ ਸਤਿਗੁਰੂ ਨੇ, ਤੁਹਾਡੇ ਗੁਆਂਢੀ ਬਾਪੂ ਪਾਰਸ ਨੇ ਉਹਨੂੰ ਛਾਪਿਆ 4 ਲਾਈਨਾਂ ਵਿੱਚ ਜੀ। ਕਰਨੈਲ ਸਿੰਘ ਪਾਰਸੋ। ਹਾਂਜੀ, ਉਹਦੇ ਬਾਰੇ ਆ ਜੀ। ਕਿਆ ਬਾਤ ਜੀ। ਅਜੇ ਸ਼ਹਿਨਸ਼ਾਹ ਰੰਗਾਂ ਗੱਲਾਂ ਕਰੇ ਅਮਾਨ ਦੀਆਂ, ਕਿਲਾ ਜਗਾਇਆ ਮੈਥੋਂ ਕਸਮਾਂ ਘੱਤ ਕਰਾਨ ਦੀਆਂ। ਤੋੜ ਸਗੰਧ ਖੁਦਾ ਦੀ ਦੱਸ ਤੁਹਾਤੋਂ ਕੀ ਸਰਿਆ, ਕੁੰਡਲੀਆ ਸਭ ਵੀਰ ਖਾਲਸਾ ਜੇ ਨਹੀਂ ਮਰਿਆ। ਕੀ ਹੋ ਗਿਆ ਜੇ ਲੈ ਲਈ ਹੈ ਜਿੰਦ 4 ਮਾਸੂਮਾਂ ਦੀ, ਸਾਰਥ ਤੂੰ ਕਰ ਤੇਰਾ ਜ਼ਾਲਮਿਆ ਮਜਲੂਮਾਂ ਦੀ। ਹੋ ਕੇ ਮੋਮਨ ਖੌਫ ਖੁਦਾ ਦੇ ਕੋਲੋਂ ਨਾ ਡਰਿਆ, ਕੁੰਡਲੀਆ ਸਭ ਵੀਰ ਖਾਲਸਾ ਜੇ ਨਹੀਂ ਮਰਿਆ। ਖੂਨ ਨੀ ਵਿਰਥਾ ਜਾਣਾ ਡੁੱਲਿਆ ਪੁੱਤਰਾਂ ਮੇਰਿਆਂ ਦਾ, ਡੁੱਬਣਾ ਵਿੱਚ ਦਵਾਨਾ ਬੇੜਾ ਪਾਪਾਂ ਤੇਰਿਆਂ ਦਾ। ਕਿਆ ਗੁਨਾਹਾਂ ਦੇ ਪੱਥਰਾਂ ਨਾਲ ਨੱਕੋ ਨੱਕ ਭਰਿਆ, ਕੁੰਡਲੀਆ ਸਭ ਵੀਰ ਖਾਲਸਾ ਜੇ ਨਹੀਂ ਮਰਿਆ। ਸਿਰ ਪੈਰਾਂ ਦੀ ਪਾਗ ਮੁਰਾਣੀ ਖਾਂ ਬਦ ਬਖਤਾਂ ਨੂੰ, ਜਿਸਦਾ ਇੱਕ ਮਗਾਰਾ ਬੂਦੂ ਤਾਜਾਂ ਤਖਤਾਂ ਨੂੰ। ਖੂਨ ਛੱਡੂ ਪੰਗਲਾ ਕੇ ਕਿੰਨੀਆਂ ਸਦੀਆਂ ਦਾ ਠਰਿਆ, ਕੁੰਡਲੀਆ ਸਭ ਵੀਰ ਖਾਲਸਾ ਜੇ ਨਹੀਂ ਮਰਿਆ। ਜੰਗਲ ਦੀ ਅੱਗ ਫੂਕ ਮਾਰ ਬੁਝਾਈ ਜਾਣੀ ਨਾ,
ਘਾਸ ਫੂਸ ਤੋਂ ਰੁਕਣਾ ਸਿੱਖੀ ਹੜਦਾ ਪਾਣੀ ਆ, ਪੈਰੀ ਭਾਰੇ ਪੱਥਰ ਬਨ ਕੇ ਜਾਣਾ ਨਹੀਂ ਕਰਿਆ, ਕੁੰਡਲੀਆ ਸਤਬੀਰ ਖਾਲਸਾ ਜੇ ਨਹੀਂ ਮਰਿਆ, ਬੀਜ ਚਿੱਟੇ ਵਿੱਚ ਧਰਤੀ ਅਰਬਾਂ ਮਣ ਚੰਗਿਆੜੇ ਮੈਂ, 30,000 ਗਿਣਤੀ ਦੇ ਵਿੱਚ ਚਿੱਲੀ ਚਾੜੇ ਮੈਂ, ਨੀ ਉਹਨਾਂ ਦਾ ਸਰਹੰਦ ਉੱਤੇ ਭਰਿਆ ਕੇ ਭਰਿਆ, ਕੁੰਡਲੀਆ ਸਤਬੀਰ ਖਾਲਸਾ ਜੇ ਨਹੀਂ ਮਰਿਆ, ਚੋਟਨ ਵਾਰੇ ਲਾ ਕੇ ਸੁੱਤੇ ਲੋਕੀ ਜਾਗਣਗੇ, ਤੁਹਾਡੇ ਸ਼ਾਹੀ ਮਹਿਲਾਂ ਉੱਤੇ ਤੋਪਾਂ ਦਾਗਣਗੇ, ਲਹੂ ਮਿੱਚਦਾ ਸ਼ਹਿਰ ਸ਼ਹਿਰ ਵਿੱਚ ਬੱਗੂਆ ਦਰਿਆ, ਕੁੰਡਲੀਆ ਸਤਬੀਰ ਖਾਲਸਾ ਜੇ ਨਹੀਂ ਮਰਿਆ, ਸ਼ੇਰਾਂ ਵਾਂਗੂ ਸਰਹੰਦ ਮੇਰੇ ਜੋਤੇ ਫੁੱਕਣਗੇ, ਘਰੇ ਵਜ਼ੀਰ ਖਾਨ ਦੇ ਜਾਨੀ ਬਣ ਬਣ ਝੁਕਣਗੇ, ਖੂਨ ਦਾ ਬਦਲਾ ਖੂਨ ਇਰਾਦਾ ਉਹਨਾਂ ਨੇ ਕਰਿਆ, ਕੁੰਡਲੀਆ ਸਤਬੀਰ ਖਾਲਸਾ ਜੇ ਨਹੀਂ ਮਰਿਆ, ਦੇਸ਼ ਮਾਲਵੇ ਅੰਦਰ ਵਿਚਰਿਆ ਚੰਦ ਮਹੀਨੇ ਮੈਂ, ਲਿਖੀ ਕੀ ਚਿੱਠੀ ਬਹਿ ਕੇ ਕਾਂਗੜ ਦੀਨੇ ਮੈਂ, ਭਾਵੇਂ ਮੇਰਾ ਜੀਵਨ ਥੋਤੋਂ ਜਾਂਦਾ ਨਹੀਂ ਜਰਿਆ, ਕੁੰਡਲੀਆ ਸਤਬੀਰ ਖਾਲਸਾ ਜੇ ਨਹੀਂ ਮਰਿਆ, ਬਾਕੀ ਵਿੱਚ ਕਚਹਿਰੀ ਰੱਬ ਦੀ ਲੇਖਾ ਕਰ ਲਾਂਗੇ, ਬਾਦ ਘਾਟ ਜੋ ਹੋਊ ਦੂਰ ਭਲੇਖਾ ਕਰ ਲਾਂਗੇ, ਪਾਰਸ ਇੱਥੇ ਉੱਥੇ ਮੈਂ ਜਿੱਤਿਆ ਤੇ ਤੂੰ ਹਰਿਆ, ਪਾਰਸ ਇੱਥੇ ਉੱਥੇ ਮੈਂ ਜਿੱਤਿਆ ਤੇ ਤੂੰ ਹਰਿਆ, ਕੁੰਡਲੀਆ ਸਤਬੀਰ ਖਾਲਸਾ ਜੇ ਨਹੀਂ ਮਰਿਆ, ਕੁੰਡਲੀਆ ਸਤਬੀਰ ਖਾਲਸਾ ਜੇ ਨਹੀਂ ਮਰਿਆ। ਚਿੱਠੀ ਸੁਣ ਕੇ ਅਦਮੁਆਜਾ ਹੋ ਗਿਆ ਤੇ ਆਪਣੀ ਬੇਟੀ ਨੂੰ ਫਿਰ ਕਹਿੰਦਾ ਗੀਤ ਮੈਂ ਬੜੇ ਗੰਨਾ ਕੀਤੇ ਤੇ ਫਿਰ ਜਦੋਂ ਛੰਦ ਸੁਣੇਗਾ ਫਿਰ ਉਸੇ ਵੇਲੇ ਪ੍ਰਾਣ ਨਿਕਲਦਾ ਹੈ। ਬੇਟੀ ਜੀਨ ਤੇ ਵਜ਼ੀਰ ਖਾਂ ਵੱਡੇ ਗੁਨਾਹਗਾਰ ਵਿੱਚ ਜਿੱਤੀ ਹੋਈ ਬਾਜੀ ਮੇਰੀ ਬਦਲ ਦਿੱਤੀ ਹਾਰ ਵਿੱਚ। ਤੀਰ ਨਾਨਕ ਦੀ ਫੁਲਵਾੜੀ ਦੇ ਤੋਂ ਨੰਨੇ ਪੌਦੇ ਆਏ ਸੀਗੇ 9ਵੀਂ ਤੇ 7ਵੀਂ ਬਹਾਰ ਵਿੱਚ। ਸ਼ੀਰਖੋਰ ਬੱਚੇ ਦੇ ਗੁਨਾਹਾਂ ਦਾ ਕਤਲ ਕੀਤਾ, ਸ਼ਰਅ ਬਦਨਾਮ ਹੋਈ ਸਾਰੇ ਸੰਸਾਰ ਵਿੱਚ। ਪਾਰਸ ਨੇ ਕਰ ਇਸਲਾਮ ਦਾ ਕਤਲ ਦਿੱਤਾ, ਛੋਟੇ ਗੁਰੂ ਜਾਏ ਜਿੰਦਾ ਚਿਣ ਕੇ ਦੀਵਾਰ ਵਿੱਚ। 10ਵੇਂ ਸਿੱਖਾਂ ਦੇ ਪੀਰ ਦੇ ਨਾਲ ਜੀਨ ਤੇ ਧੱਕਾ ਦੇਹੀ ਬਹੁਤ ਜ਼ਬਰਦਸਤ ਹੋਈ। 10ਵੇਂ ਸਿੱਖਾਂ ਦੇ ਪੀਰ ਦੇ ਨਾਲ ਜੀਨ ਤੇ ਧੱਕਾ ਦੇਹੀ ਬਹੁਤ ਜ਼ਬਰਦਸਤ ਹੋਈ। ਹਾਕਮ ਕੁੰਡਲੀ ਸੂਬਾ ਸਰਹੰਦ ਵਾਲੀ ਸਿੱਤ ਮਟਾ ਵਹੀ ਜ਼ੋਰ ਵਿੱਚ ਬਾਤ ਹੋਈ। ਮੇਰੇ ਪਿਆ ਦਿਮਾਗ ਤੇ ਬਚਨ ਇਤਨਾ ਹਨੇਰਾ ਛਾ ਗਿਆ, ਰੋਸ਼ਨੀ ਆਸਤ ਹੋਈ। ਪਾਰਸ ਅੱਲਾ ਦੀ ਪਾਕ ਦਰਗਾਹ ਅੰਦਰ ਗੁਰੂ ਜਿੱਤਿਆ ਮੇਰੀ ਸ਼ਿਕਾਇਤ ਹੋਈ। ਪਾਰਸ ਅੱਲਾ ਦੀ ਪਾਕ ਦਰਗਾਹ ਅੰਦਰ ਗੁਰੂ ਜਿੱਤਿਆ ਮੇਰੀ ਸ਼ਿਕਾਇਤ ਹੋਈ। ਵਾਹ, ਹਾਂਜੀ, ਬਹੁਤ ਵਧੀਆ, ਧੰਨਵਾਦ। ਪ੍ਰਵੀਨ ਜੀ ਰੰਗ ਬੰਦਾ ਮੈਂ ਕਹਿਣਾ ਪੂਰੇ ਜੀ। ਦੇਖੋ ਇਹ ਇਹੋ ਜਿਹੀਆਂ ਵੀਰ ਰਸ ਮੇਰੇ ਖਿਆਲ ਚ ਕਿਹਾ ਜਾਂਦਾ ਇਹਨਾਂ ਰਚਨਾਵਾਂ ਨੂੰ। ਬਿਲਕੁਲ ਜੀ ਬਿਲਕੁਲ। ਤੇ ਵੀਰ ਰਸ ਗਾਉਣ ਲਈ ਮੈਂ ਤਾਂ ਅੱਗੇ ਸ਼ੇਰ ਹੀ ਸੁਣਿਆ ਇਹਨਾਂ ਦੇ, ਅੱਜ ਗਾਇਕੀ ਤੇ ਇਹਨਾਂ ਦੀ ਅੱਜ ਹੀ ਸੁਣੀ ਆ, ਸੁਰਿੰਦਰ ਸਿੰਘ ਸ਼ੇਰਗਿੱਲ ਹੋਰਾਂ ਦੀ ਪ੍ਰੋਫੈਸਰ ਸਾਹਿਬ ਜੀ ਜੀ ਜੀ। ਤੇ ਨਹੀਂ ਬਹੁਤ ਵਧੀਆ, ਕੋਈ ਬਹੁਤ ਵਧੀਆ ਚੀਜ਼ ਆਉਂਦੇ ਨੇ ਤੇ ਇਹਨਾਂ ਦਾ ਜਿਹੜਾ ਅੰਦਾਜ਼ੇ ਬਿਆਨ ਹੈ ਉਸ ਦਾ ਮੁਕਾਬਲਾ ਨਹੀਂ। ਬਿਲਕੁਲ ਬਿਲਕੁਲ। ਤੇ ਇਹ ਵੀ ਤਾਂ ਮਤਲਬ ਸਾਹਿਤਕਾਰਾਂ ਦੇ ਹਿੱਸੇ ਆਈ ਹੈ ਇਹ ਗੱਲ ਵੀ ਕਿੱਡੀ ਵੀ ਗੱਲ ਹੋਵੇ, ਕਿੱਡੀ ਵੀ ਘਟਨਾ ਹੋਵੇ, ਉਹਨੂੰ ਕਾਵਿਕ ਰੂਪ ਦੇ ਵਿੱਚ ਪੇਸ਼ ਕਰਨਾ, ਇਹ ਵੀ ਜਿਹੜੀ ਕਲਾ ਉਹ ਸਾਹਿਤਕਾਰਾਂ ਨੂੰ ਹੀ ਬਖਸ਼ੀ ਹੈ ਮਹਾਰਾਜ ਨੇ। ਜੀ ਜੀ ਜੀ। ਤੇ ਪ੍ਰੋਫੈਸਰ ਸਾਹਿਬ ਆਪਣੇ ਅਗਲੇ ਕਾਲਰ ਵੱਲ ਚਲੇ ਗਏ ਜੀ। ਆਪਾਂ ਰਾਮਪਾਲ ਮੱਲ ਜੀ ਜੁੜੇ ਨੇ ਆਪਣੇ ਨਾਲ। ਰਾਮਪਾਲ ਮੱਲ ਜੀ ਤੁਸੀਂ ਆਉਣੇ ਹੋ ਜੀ। ਸਤਿ ਸ੍ਰੀ ਅਕਾਲ ਜੀ। ਰਾਮਪਾਲ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸ਼ਰਮਾ ਸਾਹਿਬ, ਪ੍ਰਵੀਨ ਸ਼ਰਮਾ ਸਾਹਿਬ, ਸ਼ੇਰ ਸਿੰਘ ਕਮਲ ਪ੍ਰੋਫੈਸਰ ਸਾਹਿਬ, ਤੁਹਾਨੂੰ ਬੜੇ ਪਿਆਰ ਔਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਆਇਆ ਜੀ। ਹਾਂਜੀ, ਧੰਨਵਾਦ ਜੀ ਸਮਾਂ ਦੇਣ ਲਈ। ਮੇਰੀ ਅੱਜ ਕਵਿਤਾ ਦਾ ਨਾਮ ਹੈ ਬ੍ਰੇਨ ਡਰੇਨ। ਬ੍ਰੇਨ ਡਰੇਨ, ਠੀਕ ਹੈ ਜੀ। ਘਰ ਪਿੰਡ ਤੇ ਸਟੇਟਾਂ ਰਲ ਬਣਦਾ ਏ ਦੇਸ਼ ਜੀ। ਘਰ ਪਿੰਡ ਤੇ ਸਟੇਟਾਂ ਰਲ ਬਣਦਾ ਏ ਦੇਸ਼,
ਰਾਜ ਦੇਸ਼ਾਂ ਦੀ ਤਰੱਕੀ ਦਾ ਹੁੰਦਾ ਪੈਸਾ ਤੇ ਵਿਵੇਕ। ਵਾਹ। ਰਾਜ ਦੇਸ਼ਾਂ ਦੀ ਤਰੱਕੀ ਦਾ ਹੁੰਦਾ ਪੈਸਾ ਤੇ ਵਿਵੇਕ, ਕਈ ਦੁਨੀਆ ਦੇ ਦੇਸ਼ ਬਹੁਤ ਕਰ ਗਏ ਤਰੱਕੀ। ਕਈ ਦੁਨੀਆ ਦੇ ਦੇਸ਼ ਬਹੁਤ ਕਰ ਗਏ ਤਰੱਕੀ, ਬਹੁਤੇ ਪਿੱਛੇ ਰਹਿ ਗਏ, ਗੱਲ 16 ਆਨੇ ਸੱਚੀ। ਵਾਹ। ਆਓ ਸੋਚੀਏ ਕਿ ਇਹਦਾ ਕੀ ਕਾਰਨ ਹੈ ਮੇਨ। ਆਓ ਸੋਚੀਏ ਕਿ ਇਹਦਾ ਕੀ ਕਾਰਨ ਹੈ ਮੇਨ। ਸੋਚ ਇੰਜ ਲੱਗਾ ਬ੍ਰੇਨ ਡਰੇਨ, ਬ੍ਰੇਨ ਡਰੇਨ। ਕੀ ਬਾਤ ਹੈ। ਗਰੀਬ ਮੁਲਕਾਂ ਦੀ ਕਰੀਮ ਅਮੀਰ ਦੇਸ਼ ਖਿੱਚ ਲੈਂਦੇ। ਸਹੀ ਹੈ। ਗਰੀਬ ਮੁਲਕਾਂ ਦੀ ਕਰੀਮ ਅਮੀਰ ਦੇਸ਼ ਖਿੱਚ ਲੈਂਦੇ। ਇੰਜੀਨੀਅਰ, ਡਾਕਟਰ, ਵਿਗਿਆਨੀ ਆਪਣੇ ਦੇਸ਼ 'ਚ ਨਹੀਂ ਰਹਿੰਦੇ। ਸਹੀ ਹੈ। ਇੰਜੀਨੀਅਰ, ਡਾਕਟਰ, ਵਿਗਿਆਨੀ ਆਪਣੇ ਦੇਸ਼ 'ਚ ਨਹੀਂ ਰਹਿੰਦੇ। ਚੰਗੇ ਭਵਿੱਖ ਦੀ ਖਾਤਰ ਕਰਨਾ ਉਹਨਾਂ ਨੂੰ ਇਹ ਪੈਂਦਾ। ਚੰਗੇ ਭਵਿੱਖ ਦੀ ਖਾਤਰ ਕਰਨਾ ਉਹਨਾਂ ਨੂੰ ਇਹ ਪੈਂਦਾ। ਖਮਿਆਜਾ ਜਿਸ ਦਾ ਉਹਨਾਂ ਮੁਲਕਾਂ ਨੂੰ ਭੁਗਤਣਾ ਹੈ ਪੈਂਦਾ। ਸਹੀ ਹੈ। ਖਮਿਆਜਾ ਜਿਸ ਦਾ ਉਹਨਾਂ ਮੁਲਕਾਂ ਨੂੰ ਭੁਗਤਣਾ ਹੈ ਪੈਂਦਾ। ਕਰੀਮ ਚਲੀ ਗਈ ਵਿਦੇਸ਼, ਪਿੱਛੇ ਰਹਿ ਜਾਂਦੀ ਲੱਸੀ। ਜੀ। ਕਰੀਮ ਚਲੇ ਗਈ ਵਿਦੇਸ਼, ਪਿੱਛੇ ਰਹਿ ਜਾਂਦੀ ਲੱਸੀ। ਭਲਾ ਸੋਚੋ ਤੇ ਵਿਚਾਰੋ ਉਹ ਕਿਵੇਂ ਕਰਨਗੇ ਤਰੱਕੀ। ਸਹੀ ਹੈ। ਇਸ ਵਰਤਾਰੇ ਨੂੰ ਰੋਕਣ ਲਈ ਉਹ ਦੇਸ਼ ਸਾਂਭਣ ਜਵਾਨੀ। ਸਹੀ ਹੈ ਜੀ। ਇਸ ਵਰਤਾਰੇ ਨੂੰ ਰੋਕਣ ਲਈ ਉਹ ਦੇਸ਼ ਸਾਂਭਣ ਜਵਾਨੀ। ਦੇਣ ਸਹੂਲਤਾਂ ਤੇ ਸਮਾਨ, ਉਹ ਖੋਜਾਂ ਕਰਨ ਲਸਾਨੀ। ਦੇਣ ਸਹੂਲਤਾਂ ਤੇ ਸਮਾਨ, ਉਹ ਖੋਜਾਂ ਕਰਨ ਲਸਾਨੀ। ਇਹਨਾਂ ਦੇਸ਼ਾਂ ਦੀ ਤਰੱਕੀ ਦੇ ਇੰਜ ਰਾਹ ਖੁੱਲ ਜਾਣੇ। ਸਹੀ ਹੈ। ਇਹਨਾਂ ਦੇਸ਼ਾਂ ਦੀ ਤਰੱਕੀ ਦੇ ਇੰਜ ਰਾਹ ਖੁੱਲ ਜਾਣੇ। ਆਪਣੇ ਪੈਰਾਂ ਤੇ ਖੜਨ ਦੇ ਮੌਕੇ ਬਹੁਤ ਮਿਲ ਜਾਣੇ। ਜੀ ਸਹੀ ਹੈ। ਬਿਲਕੁਲ। ਮੱਲ ਮੰਗਦਾ ਦੁਆਵਾਂ, ਜੱਗ ਰਾਜੀ ਖੁਸ਼ੀ ਬਸੇ। ਦੇਸ਼ ਤਕੜਾ ਮਾੜੇ ਤੇ ਮਾੜੀ ਨਜ਼ਰ ਨਾ ਰੱਖੇ। ਦੇਸ਼ ਤਕੜਾ ਮਾੜੇ ਤੇ ਮਾੜੀ ਨਜ਼ਰ ਨਾ ਰੱਖੇ। ਵਾਹ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਸ਼ੇਰ ਸਿੰਘ ਕਮਲ, ਸੁਰਿੰਦਰ ਸਿੰਘ ਉਹਨਾਂ ਦਾ, ਕਮਲ ਬੰਗਾ, ਕੁਲਦੀਪ ਸਿੰਘ ਦੀ ਕਵਿਤਾ ਬਹੁਤ ਵਧੀਆ ਸੀ ਜੀ। ਮੈਂ ਬੜੀ ਉਹਨਾਂ ਦੀ ਦਾਦ ਦਿੰਦਾ ਕਵਿਤਾ ਜੀ। ਜੀ ਬਹੁਤ ਧੰਨਵਾਦ। ਧੰਨਵਾਦ। ਪੱਤੇ ਦੀ ਗੱਲ ਕਹੀ ਹੈ ਇਹਨਾਂ ਨੇ। ਬਿਲਕੁਲ ਜੀ। ਦੇਖੋ ਅੱਜ ਦੇ ਦੌਰ 'ਚ ਤਾਂ ਪ੍ਰੋਫੈਸਰ ਸਾਹਿਬ ਇਹੀ ਲੱਗਦਾ ਵੀ ਮਾੜਾ ਦੇਸ਼ ਜਿਹੜਾ ਉਹ ਤਕੜਾ ਦੇਸ਼ ਆ ਜਿਹੜਾ ਮਾੜੇ ਨੂੰ ਭਜਾਈ ਫਿਰਦਾ ਜੀ। ਜੀ ਬਿਲਕੁਲ। ਤੇ ਪ੍ਰੋਫੈਸਰ ਸਾਹਿਬ ਆਪਾਂ ਅਗਲੇ ਕਾਲਰ ਦੇ ਵੱਲ ਚੱਲ ਗਏ ਜੀ। ਆਪਣੇ ਨਾਲ ਅੱਗੇ ਜਾ ਕੇ ਜੁੜੇ ਹੋਏ ਨੇ ਕੈਪਟਨ ਸੈਣੀ ਜੀ। ਕੈਪਟਨ ਸੈਣੀ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ। ਹਾਂਜੀ ਕੈਪਟਨ ਸੈਣੀ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ। ਮਿਹਰਬਾਨੀ ਜੀ ਕਮਲ ਸਾਹਿਬ। ਅੱਜ ਮੱਲੀ ਸਾਹਿਬ ਮੇਰਾ ਖਿਆਲ ਛੁੱਟੀ ਚਲੇ ਗਏ ਕੀ ਗੱਲ? ਜੀ ਬਿਲਕੁਲ ਜੀ ਬਿਲਕੁਲ। ਓਕੇ ਜੀ ਵੈਲਕਮ। ਮੈਂ ਜੀ ਕਵਿਤਾ ਪੰਜਾਬੀ ਦੀ ਅਰਜ਼ ਕਰ ਰਿਹਾ। ਹਾਂਜੀ। ਇਹਦਾ ਸਿਰਲੇਖ ਹੈ ਜੀ ਕਿ ਨਾ ਸਿੱਖਿਆ। ਅਰਜ਼ ਕੀਤਾ ਜੀ ਕਿ ਅੱਖਾਂ ਕਿਸੇ ਬੇਵਫਾ ਨਾਲ ਲਾ ਕੇ ਜੀ ਅਸੀਂ ਬੇਵਫਾ ਖੁਦ ਹੋਣਾ ਨਾ ਸਿੱਖਿਆ। ਕੀ ਬਾਤ ਹੈ। ਕਿ ਅੱਖਾਂ ਕਿਸੇ ਬੇਵਫਾ ਨਾਲ ਲਾ ਕੇ ਅਸੀਂ ਬੇਵਫਾ ਖੁਦ ਹੋਣਾ ਨਾ ਸਿੱਖਿਆ। ਜੋ ਤਰਾਨਾ ਮੁਹੱਬਤ ਦਾ ਮਿਲ ਕੇ ਸੀ ਗਾਇਆ, ਮੈਂ ਉਹਦੇ ਸੁਰਾਂ ਨੂੰ ਭੁਲਾਉਣਾ ਨਾ ਸਿੱਖਿਆ। ਕਿ ਜੋ ਤਰਾਨਾ ਮੁਹੱਬਤ ਦਾ ਮਿਲ ਕੇ ਸੀ ਗਾਇਆ, ਮੈਂ ਉਹਦੇ ਸੁਰਾਂ ਨੂੰ ਭੁਲਾਉਣਾ ਨਾ ਸਿੱਖਿਆ। ਸੁੱਕਿਆ ਮੇਰਾ ਸਾਹ ਉਹਨੂੰ ਮਾਰ ਵਾਜਾਂ। ਵਾਹ। ਕਿ ਸੁੱਕਿਆ ਮੇਰਾ ਸਾਹ ਉਹਨੂੰ ਮਾਰ ਵਾਜਾਂ, ਉਹ ਭੁੱਲ ਕੇ ਮੇਰੇ ਕੋਲ ਆਉਣਾ ਨਾ ਸਿੱਖਿਆ। ਕਿ ਸੁੱਕਿਆ ਮੇਰਾ ਸਾਹ ਉਹਨੂੰ ਮਾਰ ਵਾਜਾਂ, ਉਹ ਭੁੱਲ ਕੇ ਮੇਰੇ ਕੋਲ ਆਉਣਾ ਨਾ ਸਿੱਖਿਆ। ਲੱਕ ਭਾਵੇਂ ਠੋਕਰ ਉਹਦੇ ਦਰ ਤੇ ਖਾਧੀ, ਉਹ ਭੁੱਲ ਕੇ ਮੈਨੂੰ ਬੁਲਾਉਣਾ ਨਾ ਸਿੱਖਿਆ। ਹਾਂਜੀ ਕਿ ਲੱਕ ਭਾਵੇਂ ਠੋਕਰ ਉਹਦੇ ਦਰ ਤੇ ਖਾਧੀ, ਉਹਨੇ ਭੁੱਲ ਕੇ ਮੈਨੂੰ ਬੁਲਾਉਣਾ ਨਾ ਸਿੱਖਿਆ। ਅਰਜ਼ ਕੀਤਾ ਜੀ ਕਿ ਸਿੱਖੇ ਨਿੱਤ ਲੁੱਟਣੇ ਖੁਸ਼ੀ ਦੇ ਖਜ਼ਾਨੇ। ਵਾਹ। ਕਿ ਸਿੱਖੇ ਨਿੱਤ ਲੁੱਟਣੇ ਖੁਸ਼ੀ ਦੇ ਖਜ਼ਾਨੇ,
ਪਰ ਹੱਸ ਕੇ ਕਦੀ ਖੈਰ ਪਾਉਣਾ ਨਾ ਸਿੱਖਿਆ। ਜੀ ਸਹੀ ਹੈ। ਕਿ ਸਿੱਖੇ ਨਿਤ ਲੁੱਟਣੇ ਖੁਸ਼ੀ ਦੇ ਖਜ਼ਾਨੇ, ਪਰ ਹੱਸ ਕੇ ਕਦੇ ਖੈਰ ਪਾਉਣਾ ਨਾ ਸਿੱਖਿਆ। ਮੈਂ ਚੱਲਦਾ ਰਿਹਾ ਦਿਲ ਤੇ ਨੈਣਾ ਦੇ ਤੀਰਾਂ ਨੂੰ, ਉਹਨੇ ਜ਼ਖਮਾਂ ਤੇ ਮੱਲਮ ਲਗਾਉਣਾ ਨਾ ਸਿੱਖਿਆ। ਕਿਆ ਬਾਤ ਜੀ। ਕਿ ਮੈਂ ਚੱਲਦਾ ਰਿਹਾ ਦਿਲ ਤੇ ਨੈਣਾ ਦੇ ਤੀਰਾਂ ਨੂੰ, ਉਹਨੇ ਜ਼ਖਮਾਂ ਤੇ ਮੱਲਮ ਲਗਾਉਣਾ ਨਾ ਸਿੱਖਿਆ। ਕਿ ਰੋਂਦਾ ਰਿਹਾ ਮੈਂ ਉਹਨੂੰ ਯਾਦ ਕਰ ਕਰ, ਪਰ ਉਹ ਕਦਰ ਮੇਰੇ ਹੰਝੂਆਂ ਦੀ ਪਾਉਣਾ ਨਾ ਸਿੱਖਿਆ। ਕਿਆ ਬਾਤ। ਜਿੱਥੇ ਕਿ ਰੋਂਦਾ ਰਿਹਾ, ਆਖੀ ਬਾਜੀ ਕਿ ਮੈਂ ਰੋਂਦਾ ਰਿਹਾ ਉਹਨੂੰ ਯਾਦ ਕਰ ਕਰ, ਉਹ ਕਦਰ ਮੇਰੇ ਹੰਝੂਆਂ ਦੀ ਪਾਉਣਾ ਨਾ ਸਿੱਖਿਆ। ਕਹਿੰਦਾ ਕਿ ਅਮਰ ਮਰ ਕੇ ਭੁੱਲ ਜਾਏ ਇਹ ਕਹਿ ਨਹੀਂ ਮੈਂ ਸਕਦਾ, ਪਰ ਜਿਉਂਦੇ ਜੀ ਮੈਂ ਉਸਨੂੰ ਭੁਲਾਉਣਾ ਨਾ ਸਿੱਖਿਆ। ਪਰ ਜਿਉਂਦੇ ਜੀ ਮੈਂ ਉਸਨੂੰ ਭੁਲਾਉਣਾ ਨਾ ਸਿੱਖਿਆ। ਜੀ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ਾਨਦਾਰ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਜੀ ਬਹੁਤ ਖੂਬ। ਤੇ ਫਿਰ ਸਾਹਿਬ ਆਪਾਂ ਬ੍ਰੇਕ ਲੈ ਲਈਏ ਜੀ, ਬ੍ਰੇਕ ਲਈ ਰੁਕਦੇ ਆਪਾਂ, ਬ੍ਰੇਕ ਦੇ ਲਈ ਰੁਕਦੇ ਹਾਂ, ਤੇ ਉਸ ਤੋਂ ਬਾਅਦ ਜਿਹੜੇ ਆਪਣੇ ਕਾਲਰ ਨੇ ਤੇ ਆਪਾਂ ਬਰਾੜ ਸਾਹਿਬ ਦੀ ਵੀ ਰਚਨਾ ਸੁਣਨੀ ਹੈ, ਇਹ ਵੀ ਆਪਣੇ ਸਟੂਡੀਓ ਪਹੁੰਚੇ ਨੇ ਅੱਜ, ਇਹਨਾਂ ਨੂੰ ਵੀ ਮੌਕਾ ਦੇਵਾਂਗੇ ਜੀ ਆਪਾਂ। ਤੇ ਸਰੋਤੇ ਤੁਸੀਂ ਵੀ ਜੇਕਰ ਕੋਈ ਕਵਿਤਾ ਕੋਈ ਰਚਨਾ ਸਾਂਝੀ ਕਰਨਾ ਚਾਹੁੰਦੇ ਆ, ਕੋਈ ਤੁਹਾਡੇ ਦਿਮਾਗ ਦੇ ਵਿੱਚ ਗਜ਼ਲ ਚੱਲ ਰਹੀ ਹੈ, ਕੋਈ ਤੁਸੀਂ ਸ਼ੇਅਰ ਬੋਲਣਾ ਚਾਹੁੰਦੇ ਆ, ਪੰਜਾਬੀ USA ਤੁਹਾਨੂੰ ਕਵੀ ਦਰਬਾਰ ਪ੍ਰੋਗਰਾਮ ਦੇ ਰਾਹੀਂ ਇਹ ਮੌਕਾ ਦਿੰਦਾ ਆਪਣੇ ਦਿਲ ਦੇ ਵਲਵਲੇ ਜਿਹੜੇ ਨੇ ਉਹ ਸਾਂਝੇ ਕਰਨ ਦਾ ਕਾਵਿਕ ਰੂਪ ਦੇ ਵਿੱਚ। ਤੁਸੀਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਤੇ ਆਪਾਂ ਇੱਕ ਰੁਕਦੇ ਹਾਂ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪਣੇ ਨਾਲ ਕਾਲਰ ਜਿਹੜੇ ਨੇ ਨਿਰਮਲ ਸਿੰਘ ਲਾਲੀ ਜੀ ਜੁੜੇ ਹੋਏ ਨੇ ਕਾਫੀ ਸਮੇਂ ਤੋਂ, ਮੋਹਨ ਲਾਲ ਜੀ, ਸੁਰਜੀਤ ਸਿੰਘ ਜੀ, ਹਰਜੀਤ ਕੌਰ ਜੀ ਤੇ ਮੋਹਨ ਸਿੰਘ ਮੱਲੀ ਜੀ, ਤੇ ਇੱਕ ਦੋ ਕਾਲਰ ਹੋਰ ਨੇ ਆਪਣੇ ਨਾਲ, ਆਪਣੇ ਸਟੂਡੀਓ ਦੇ ਵਿੱਚ ਗੈਸਟ ਵੀ ਨੇ। ਇਹਨਾਂ ਦੀਆਂ ਰਚਨਾਵਾਂ ਦੇ ਵੱਲ ਆਪਾਂ ਚੱਲਾਂਗੇ। ਜਿਹੜੇ ਵੀ ਕਾਲਰ ਇਸ ਵੇਲੇ ਲਾਈਨ ਤੇ ਨੇ ਉਹ ਆਪਣਾ ਪੇਸ਼ੈਂਸ ਬਣਾ ਕੇ ਰੱਖਣ। ਆਪਾਂ ਜਲਦ ਵਾਪਸੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੀ ਪ੍ਰੋਫੈਸਰ ਸਾਹਿਬ ਆਪਾਂ ਬ੍ਰੇਕ ਦੇ ਲਈ ਰੁਕਦੇ ਹਾਂ ਜੀ। ਜੀ ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 408 722 7698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो USA 7 दिन 24 घंटे ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ। प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी
सांझी 7 अपडेट पाकिस्तान, सिख हिस्ट्री अपडेट, फार्मिंग, गेटवे टू कॉलेज, ब्रेकिंग न्यूज, कवि दरबार अपडेट, कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स, 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी यूएसए ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो यूएसए ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो यूएसए नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ आउट ऑफ कोर्ट सेटलमेंट्स लेके देणगे। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ monthly installments ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो यूएसए 7 दिन 24 घंटे चलने वाला पंजाबियों का अपना मन पाउंदा रेडियो स्टेशन ते साडे प्लेटफॉर्म पंजाबी टीवी यूएसए नु फॉलो करो। साडे फेसबुक, यूट्यूब, इंस्टाग्राम ते टिकटॉक प्लेटफॉर्म्स ते ज्वाइन करन तो मगरों सब्सक्राइब करो, फॉलो करो और अपडेट रहो। असि तुहानू खबरदार रखण लई करंट अफेयर्स ते मनोरंजन भरपूर एंटरटेनमेंट प्रोग्राम पेश करने हां जिद्दां अपडेट अमेरिका प्रोग्राम लेके हाजिर हो चुके हैं। इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी 7 अपडेट पाकिस्तान, सिख हिस्ट्री अपडेट, फार्मिंग, गेटवे टू कॉलेज, ब्रेकिंग न्यूज, कवि दरबार अपडेट, कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स, 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी यूएसए ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4087225200 ते दूजा नंबर 408 722 7698 डायल करो यानी 4087227698। पंजाबी रेडियो यूएसए ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो यूएसए नाल। कलैक्शन कॉल्स बंद करवाओ, 60% तक अपना कर्जा माफ करवाओ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ monthly installments ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो यूएसए 7 दिन 24 घंटे चलने वाला पंजाबियों का अपना मन पाउंदा रेडियो स्टेशन ते साडे प्लेटफॉर्म पंजाबी ब्रेक तो बाद एक बार मुड़ तो ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ यूएसए ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਪ੍ਰੋਫੈਸਰ ਸਾਹਿਬ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਮਿਹਰਬਾਨੀ ਪ੍ਰਵੀਨ ਜੀ। ਜੀ ਤੇ ਪ੍ਰੋਫੈਸਰ ਸਾਹਿਬ ਆਪਣੇ ਨਾਲ ਜੁੜੇ ਨੇ ਜੀ ਇੰਦਰਜੀਤ ਸਿੰਘ ਬਰਾੜ ਸਾਹਿਬ ਆਪਣੇ ਨਾਲ ਸਟੂਡੀਓ ਦੇ ਵਿੱਚ ਅੱਜ ਮੌਜੂਦ ਨੇ। ਬਰਾੜ ਸਾਹਿਬ ਜੀ ਆਇਆਂ ਨੂੰ ਜੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਧੰਨਵਾਦ ਪ੍ਰਵੀਨ ਜੀ, ਬਹੁਤ ਬਹੁਤ ਸ਼ੁਕਰੀਆ ਟਾਈਮ ਦੇਣ ਲਈ। ਜੀ ਜੀ ਤੇ ਆਪਾਂ ਇੱਕ ਤੋਂ ਕਾਲਰ ਦੇ ਵੱਲ ਚੱਲਦੇ ਨੇ ਫਿਰ ਆਪਾਂ ਬਰਾੜ ਸਾਹਿਬ ਦੀ ਜਿਹੜੀ ਰਚਨਾ ਉਹ ਸੁਣਦੇ ਹਾਂ ਜੀ। ਪ੍ਰੋਫੈਸਰ ਸਾਹਿਬ ਜੀ ਆਪਣੇ ਨਾਲ ਵੀਨਾ ਜੁੜੇ ਨੇ, ਵੀਨਾ ਢੀਂਗੜਾ ਚੰਡੀਗੜ੍ਹ ਤੋਂ ਜੁੜੇ ਨੇ ਆਪਣੇ ਨਾਲ।
ਵੀਨਾ ਜੀ ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਹੋ ਜੀ? ਹਾਂਜੀ ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਮੈਂ ਐਤਵਾਰ ਮੂਵੀ ਦੀ, ਹਾਂਜੀ ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਜੀ। ਜੀ ਹਾਂ ਜੀ, ਐਤਵਾਰ ਮੂਵੀ ਦੀ ਮੈਂ ਗਜ਼ਲ ਹਸਨ ਕਮਾਲ ਦੀ ਬੋਲ ਰਹੀ ਹਾਂ ਜੀ, ਪੇਸ਼ ਹੈ ਜੀ। ਜੀ ਜੀ। किसी नजर को तेरा इंतजार आज भी है, किसी नजर को तेरा इंतजार आज भी है। कहाँ हो तुम कि ये दिल बेकरार आज भी है, किसी नजर को तेरा इंतजार आज भी है। वो वादियाँ वो फज़ाएं कि हम मिले थे जहाँ, मेरी वफा का वहीं पर मज़ार आज भी है, किसी नजर को तेरा इंतजार आज भी है। न जाने देख के क्यों उनको ये मलाल हुआ कि मेरे दिल पे उन्हें एक प्यार आज भी है। किसी नजर को तेरा इंतजार आज भी है। वो प्यार जिसके लिए हमने छोड़ दी दुनिया, वो प्यार जिसके लिए हमने छोड़ दी दुनिया, वफा की राह में घायल वो प्यार आज भी है। तेरी नजर को तेरा इंतजार आज भी है। यकीन नहीं मगर आज भी ये लगता है, यकीन नहीं है मगर आज भी ये लगता है, मेरी तलाश में शायद बहार आज भी है। किसी नजर को तेरा इंतजार आज भी है। न पूछ कितने मोहब्बत के जख्म खाए, न पूछो कितने मोहब्बत के जख्म खाए, किसी को सोच किसी को गुजार आज भी है। वो प्यार जिसके लिए हमने छोड़ दी दुनिया, वफा की राह में घायल वो प्यार आज भी है। किसी नजर को तेरा इंतजार आज भी है। कहाँ हो तुम कि ये दिल बेकरार आज भी है, किसी नजर को तेरा इंतजार आज भी है। शुक्रिया जी, मेहरबानी। बहुत धन्यवाद जी, बहुत ਵਧੀਆ ਗਿਆ। ਬਹੁਤ ਖੂਬ ਵੀਨਾ ਜੀ, ਬਹੁਤ ਖੂਬ ਜੀ। ਬਿਲਕੁਲ। ਤੇ ਬਰਾੜ ਸਾਹਿਬ ਆਪਾਂ ਚੱਲਦੇ ਜੀ ਹੁਣ ਇੰਦਰਜੀਤ ਬਰਾੜ ਸਿੰਘ ਵੱਲ, ਉਹ ਆਪਣੇ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਨੇ ਸਟੂਡੀਓ ਦੇ ਵਿੱਚ। ਬਰਾੜ ਸਾਹਿਬ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਜੀ, ਤੁਸੀਂ ਆਪਾਂ ਕਾਲਰਸ ਨੂੰ ਮੌਕਾ ਦਿੰਦੇ ਰਹੇ ਤੇ ਤੁਹਾਨੂੰ ਵੀ ਹੁਣ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਜੀ। ਹਾਂਜੀ ਪ੍ਰਵੀਨ ਜੀ, ਧੰਨਵਾਦ। ਤੇ
ਸਾਰੇ ਸਮੁੱਚਿਆਂ ਸਰੋਤਿਆਂ ਦਾ ਧੰਨਵਾਦ ਜੀ ਦੇਣ ਲਈ। ਕੀ ਹੈ ਜੀ? ਹਾਂਜੀ, ਮੈਂ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਜੀ ਦੇ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਕੁਝ ਲਾਈਨਾਂ ਆਪ ਜੀ ਨਾਲ ਸਾਂਝੀਆਂ ਕਰਦਾ। ਜੀ ਜੀ ਜੀ। ਹਾਂਜੀ, ਉਹ ਇੱਕ ਦੀਵਾ ਸੀ ਜੋ ਕੱਲਾ ਹੀ ਜਗਦਾ ਰਿਹਾ। ਵਾਹ ਵਾਹ। ਉਹ ਇੱਕ ਦੀਵਾ ਸੀ ਜੋ ਕੱਲਾ ਹੀ ਜਗਦਾ ਰਿਹਾ, ਜੋ ਇਕੱਲਾ ਹੀ ਹਨੇਰੇ ਦੀ ਹਰ ਚਾਲ ਨੂੰ ਪੜ੍ਹਦਾ ਰਿਹਾ। ਵਾਹ ਵਾਹ ਵਾਹ। ਸੱਚ ਦੀ ਗੱਲ ਕਰਨ ਦੀ ਜੁਰਤ ਉਸ ਦਾ ਨਾਮ ਸੀ। ਸੱਚ ਦੀ ਗੱਲ ਕਰਨ ਦੀ ਜੁਰਤ ਉਸ ਦਾ ਨਾਮ ਸੀ। ਇਨਸਾਫ ਲਈ ਲੜਨਾ ਅਤੇ ਜਿਉਣਾ ਉਸ ਦਾ ਇੱਕੋ ਇੱਕ ਅਰਮਾਨ ਸੀ। ਵਾਹ ਵਾਹ ਵਾਹ। ਉਹ ਜੋ ਹੋਈਆਂ ਲਾਪਤਾ ਆਵਾਜ਼ਾਂ ਨੂੰ ਲੱਭਦਾ ਰਿਹਾ ਕਾਗਜ਼ਾਂ ਦੇ। ਹਾਂਜੀ, ਮੈਂ ਫਿਰ ਤੋਂ ਥੋੜਾ ਜਿਹਾ। ਹਾਂਜੀ। ਉਹ ਜੋ ਹੋਈਆਂ ਲਾਪਤਾ ਆਵਾਜ਼ਾਂ ਨੂੰ ਲੱਭਦਾ ਰਿਹਾ ਕਾਗਜ਼ਾਂ 'ਚ ਦੱਬੇ ਦਰਦ ਨੂੰ ਪੜ੍ਹਦਾ ਰਿਹਾ। ਵਾਹ ਵਾਹ। ਹਰ ਸਿਆਸੀ ਆਵਾਜ਼ ਨੇ ਡਰਾਇਆ, ਧਮਕਾਇਆ, ਰਾਹ ਰੋਕਿਆ, ਪਰ ਉਸ ਦਾ ਕਦਮ ਸੱਚ ਤੋਂ ਕਦੇ ਨਾ ਡੋਲਿਆ। ਵਾਹ ਵਾਹ। ਹਰ ਸਿਆਸੀ ਆਵਾਜ਼ ਨੇ ਡਰਾਇਆ, ਧਮਕਾਇਆ, ਰਾਹ ਰੋਕਿਆ, ਪਰ ਉਸ ਦਾ ਕਦਮ ਸੱਚ ਤੋਂ ਕਦੇ ਨਾ ਡੋਲਿਆ। ਲਾਪਤਾ ਲੋਕਾਂ ਦੇ ਦਰਦ ਨੂੰ ਆਵਾਜ਼ ਦਿੱਤੀ। ਲਾਪਤਾ ਲੋਕਾਂ ਦੇ ਦਰਦ ਨੂੰ ਆਵਾਜ਼ ਦਿੱਤੀ। ਹਰ ਖਾਮੋਸ਼ ਚੀਖ ਨੂੰ ਤਾਰੀਖ ਦਿੱਤੀ। ਕੀ ਬਾਤ, ਵਾਹ ਜੀ। ਹਨੇਰੇ ਨੇ ਬਹੁਤ ਕੋਸ਼ਿਸ਼ ਕੀਤੀ ਬੁਝਾਉਣ ਦੀ, ਪਰ ਉਸ ਦਾ ਅਰਮਾਨ ਸੀ ਸੱਚ ਨੂੰ ਦੀ ਜੋਤ ਨੂੰ ਜਗਾਉਣ ਦਾ। ਹਨੇਰੇ ਨੇ ਬਹੁਤ ਕੋਸ਼ਿਸ਼ ਕੀਤੀ ਬੁਝਾਉਣ ਦੀ, ਪਰ ਉਸ ਦਾ ਅਰਮਾਨ ਸੀ ਸੱਚ ਦੀ ਜੋਤ ਨੂੰ ਜਗਾਉਣ ਦਾ। ਫਿਰ ਇੱਕ ਦਿਨ ਉਹ ਵੀ ਖਾਮੋਸ਼ ਕਰ ਦਿੱਤਾ ਗਿਆ। ਸੱਚ ਦੀ ਰੋਸ਼ਨੀ ਨੂੰ ਜ਼ਬਰ ਨਾਲ ਦਬ ਦਿੱਤਾ ਗਿਆ। ਕੀ ਬਾਤ। ਇੱਕ ਦਿਨ ਉਹ ਵੀ ਖਾਮੋਸ਼ ਕਰ ਦਿੱਤਾ ਗਿਆ। ਸੱਚ ਦੀ ਰੋਸ਼ਨੀ ਨੂੰ ਜ਼ਬਰ ਨਾਲ ਦਬ ਦਿੱਤਾ ਗਿਆ। ਸੱਚ ਨੂੰ ਕਦੇ ਨਾ ਕੋਈ ਮਾਰ ਸਕਿਆ ਏ, ਨਾ ਕੋਈ ਸੱਚ ਦੀ ਰੋਸ਼ਨੀ ਨੂੰ ਲੁਕਾ ਸਕਿਆ। ਸਹੀ ਹੈ। ਅੱਜ ਵੀ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਦਾ ਨਾਮ ਹਵਾ ਵਿੱਚ ਗੂੰਜਦਾ ਏ। ਹਰ ਜ਼ੁਲਮ ਦੇ ਅੱਗੇ ਸਵਾਲ ਬਣ ਕੇ ਝੂਲਦਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਮੈਂ ਥੋੜੀਆਂ ਜਿਹੀਆਂ ਇਸ ਕਤਰਾ ਨੂੰ ਆਪ ਜੀ ਨਾਲ ਸਾਂਝਾ ਕੀਤਾ, ਪਰ ਉਹਨਾਂ ਦੀ ਵੱਡੀ ਸ਼ਹਾਦਤ ਜੋ ਕਿ ਬਹੁਤ ਸਮਾਜ ਨੂੰ, ਸਾਡੀ ਸਿੱਖੀ ਨੂੰ ਸੇਧ ਦੇਣ ਵਾਲੀ ਹੈ। ਬਿਲਕੁਲ। ਮੈਂ ਉਹਨੂੰ ਥੋੜਾ ਜਿਹਾ ਲਾਈਨਾਂ 'ਚ ਲਿਖਣ ਦਾ ਯਤਨ ਕੀਤਾ। ਉਹ ਛੋਟੀ ਸੋਚ ਹੋ ਸਕਦੀ ਹੈ ਮੇਰੀ, ਪਰ ਉਹ ਬਹੁਤ ਵੱਡੀ ਕੁਰਬਾਨੀ ਸੀ ਉਹਨਾਂ ਦੀ, ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਜੀ। ਬਹੁਤ ਖੂਬ। ਹਾਂਜੀ, ਧੰਨਵਾਦ। ਨਜ਼ਮ ਪ੍ਰਸ਼ੰਸਾ ਦੇ ਪਾਤਰ ਹੋ ਤੁਸੀਂ ਇਸ ਵਧੀਆ ਨਜ਼ਮ ਵਾਸਤੇ। ਬਹੁਤ ਬਹੁਤ ਸ਼ਾਨਦਾਰ, ਬਹੁਤ ਸ਼ਾਨਦਾਰ ਬਰਾੜ ਸਾਹਿਬ। ਤੇ ਸਟੂਡੀਓ ਦੇ ਵਿੱਚ ਆਉਣ ਲਈ, ਗੱਲਬਾਤ ਕਰਨ ਦੇ ਲਈ ਧੰਨਵਾਦ। ਸਾਰੇ ਹੀਰੇ ਜੀ, ਸਾਰੇ ਹੀਰਿਆਂ ਨੂੰ ਤੁਸੀਂ ਪ੍ਰਵੀਨ ਜੀ ਬਹੁਤ ਸਾਂਭ ਕੇ ਰੱਖਿਆ ਜੀ। ਤੇ ਹੀਰਿਆਂ ਦੀ ਕਦਰ ਸਾਰੀ US ਪੰਜਾਬੀ ਰੇਡੀਓ ਕਰਦੀ ਹੈ, ਹਮੇਸ਼ਾ ਹੀ ਕਰਦੀ ਹੈ ਤੇ ਕਰਦੀ ਰਹੂਗੀ। ਬਹੁਤ ਧੰਨਵਾਦ ਤੁਹਾਡਾ, ਬਹੁਤ ਧੰਨਵਾਦ ਜੀ। ਸੋ ਪ੍ਰੋਫੈਸਰ ਸਾਹਿਬ, ਇਹ ਸਨ ਆਪਣੇ ਨਾਲ ਇੰਦਰਜੀਤ ਸਿੰਘ ਜੀ ਬਰਾੜ, ਜੋ ਅੱਜ ਆਪਣੇ ਨਾਲ ਸਟੂਡੀਓ ਦੇ ਵਿੱਚ ਆਏ ਤੇ ਉਹਨਾਂ ਨੇ ਰਚਨਾ ਆਪਣੀ ਨਾਲ ਸਾਂਝੀ ਕੀਤੀ। ਔਰ ਵਾਕਈ ਲਸਾਨੀ ਸ਼ਹਾਦਤ ਹੈ ਜੀ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ। ਉਹਨਾਂ ਦੇ ਬਾਰੇ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬਹੁਤ ਔਖਾ, ਖਾਸ ਕਰਕੇ ਜਿਹਨੂੰ ਆਪਾਂ ਕਾਵਿਕ ਰੂਪ ਦੇ ਵਿੱਚ ਦੇਖੀਏ ਤਾਂ। ਬਿਲਕੁਲ ਜੀ, ਬਿਲਕੁਲ ਜੀ। ਤੇ ਪ੍ਰੋਫੈਸਰ ਸਾਹਿਬ, ਆਪਣੇ ਨਾਲ ਅਗਲੇ ਕੁਝ ਕਾਲਰ ਜੁੜੇ ਹੋਏ ਨੇ ਤੇ ਆਪਾਂ ਉਹਨਾਂ ਦੇ ਵੱਲ ਚੱਲਦੇ ਹਾਂ ਜੀ। ਆਪਣੇ ਨਾਲ ਜੁੜੇ ਹੋਏ ਨੇ ਕਾਫੀ ਟਾਈਮ ਤੋਂ ਨਿਰਮਲ ਸਿੰਘ ਲਾਲੀ ਜੀ। ਨਿਰਮਲ ਸਿੰਘ ਲਾਲੀ ਜੀ, ਧੰਨਵਾਦ, ਤੁਸੀਂ ਪੇਸ਼ੈਂਸ ਰੱਖਿਆ, ਤੁਸੀਂ ਜਿਹੜਾ ਉਹ ਜੁੜੇ ਰਹੇ। ਤੁਸੀਂ ਹੁਣ ਰਚਨਾ ਸਾਂਝੀ ਕਰ ਸਕਦੇ ਹੋ ਤੇ ਆਪਣੇ ਨਾਲ ਪ੍ਰੋਫੈਸਰ ਸਾਹਿਬ ਇੱਕ ਨਿਰਮਲ ਲਾਲੀ ਜੀ ਜੁੜੇ ਨੇ ਜੀ ਆਪਣੇ ਨਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੀ ਕਵਿਤਾ ਦਾ ਨਾਮ ਹੈ ਜੀ, ਉਹ ਮਹਾਨ ਹੁੰਦੇ ਜਿਹੜੇ ਜਿਉਂਦੇ ਦੂਜਿਆਂ ਦੇ। ਜੀ। ਉਹ ਬੰਦੇ ਮਰ ਕੇ ਵੀ ਮੌਤ ਨੂੰ ਜ਼ਿੰਦਗੀ ਦੇ ਜਾਂਦੇ, ਜਿਹੜੇ ਹੱਕ
ਸੱਚ ਤੇ ਇਨਸਾਫ ਲਈ ਆਪਾਂ ਵਾਰ ਜਾਂਦੇ। ਵਾਹ ਜੀ। ਆਪਣੇ ਆਪ ਲਈ ਤੇ ਹਰ ਇਨਸਾਨ ਜਿੰਦਾ ਹੈ, ਪਰ ਮਹਾਨ ਮਨੁੱਖ ਉਹ ਹੁੰਦੇ ਜਿਹੜੇ ਦੂਜਿਆਂ ਦੀ ਖਾਤਰ ਸ਼ਹਾਦਤ ਦਾ ਜਾਮ ਪੀ ਜਾਂਦੇ। ਵਾਹ। ਉਹ ਆਪਣੇ ਆਪ ਨੂੰ ਤਾਂ ਕੁਰਬਾਨ ਕਰ ਸਕਦੇ ਨੇ, ਪਰ ਉਹ ਆਪਣੀ ਵਿਚਾਰਧਾਰਾ ਤੋਂ ਪਿੱਛੋਂ ਨਹੀਂ ਹਟ ਸਕਦੇ। ਉਹਨਾਂ ਚੀਜ਼ਾਂ ਦੀਆਂ ਮੜੀਆਂ ਤੇ ਸਦਾ ਮੇਲੇ ਲੱਗਦੇ, ਜਿਹੜੇ ਆਪਣੇ ਧਰਮ ਤੇ ਦੇਸ਼ ਦੀ ਖਾਤਰ ਸ਼ਹੀਦੀਆਂ ਪਾ ਜਾਂਦੇ। ਇੱਥੇ ਭੇਡਾਂ ਬੱਕਰੀਆਂ ਨੂੰ ਕਿਸੇ ਪੁੱਛਣਾ ਨਹੀਂ, ਨਾ ਉਹਨਾਂ ਦਾ ਹੀ ਤਨ ਅਪਾਰ ਹੁੰਦਾ ਜਿਹੜੇ ਸਮਾਜ ਤੇ ਮਨੁੱਖਤਾ ਲਈ ਕੁਝ ਕਰ ਜਾਂਦੇ। ਕੀ ਬਾਤ, ਸਹੀ ਹੈ। ਉਹ ਪਾ ਜਾਂਦੇ ਮੰਜ਼ਿਲਾਂ ਨੂੰ ਜਿਹੜੇ ਖਹਿ ਜਾਂਦੇ ਨਾਲ ਮੁਸੀਬਤਾਂ ਦੇ। ਕਹਾਣੀ ਸਦਾ ਹੀ ਰਹੀ ਲਿਖਦੀ ਖੂਨੀ ਪੱਤਰੇ, ਸਹੀ ਹੈ। ਸਮਾਂ ਸੂਝ ਦੀਆਂ ਛੁਰੀਆਂ ਲਾਦਾ ਰਿਹਾ। शहीदों की चिताओं पर लगेंगे हर वर्ष मेले। सही है। वतन पर मर मिटने वालों का यही बाकी निशान होगा, यही बाकी निशान होगा। ओके जी, धन्यवाद। बहुत धन्यवाद ਤੁਹਾਡਾ, ਬਹੁਤ ਧੰਨਵਾਦ ਨਿਰਮਲ ਜੀ। ਜੀ ਬਿਲਕੁਲ ਜੀ। ਫਿਰ ਸਾਹਿਬ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਮੋਹਨ ਲਾਲ ਜੀ। ਮੋਹਨ ਲਾਲ ਜੀ ਤੁਸੀਂ ਆਨ 에ਅਰ ਹੋ ਜੀ ਤੇ ਤੁਸੀਂ ਰੂਬਰੂ ਹੋ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਮੋਹਨ ਲਾਲ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਕੀ ਆਇਆ ਮੋਹਨ ਲਾਲ ਜੀ, ਕੀ ਸੁਣਾ ਰਹੇ ਹੋ ਅੱਜ? ਪ੍ਰੋਫੈਸਰ ਸਾਹਿਬ ਪ੍ਰਵੀਨ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਹਾਂ, ਥੋੜੀ ਜਿਹੀ ਰਚਨਾ ਹੈ ਜੀ ਪ੍ਰੋਫੈਸਰ ਸਾਹਿਬ। ਜ਼ਰੂਰ ਜੀ। ਲੰਘਦੇ ਟੱਪਦੇ ਹਾਲ ਚਾਲ ਜਿਹਾ ਪੁੱਛ ਜਾਂਦੇ ਨੇ। ਲੰਘਦੇ ਟੱਪਦੇ ਹਾਲ ਚਾਲ ਜਿਹਾ ਪੁੱਛ ਜਾਂਦੇ ਨੇ, ਇਹਨੇ ਨਾਲ ਹੀ ਕਿੰਨੇ ਮਿਹਣੇ ਮੁੱਕ ਜਾਂਦੇ ਨੇ, ਇਹਨੇ ਨਾਲ ਹੀ ਕਿੰਨੇ ਮਿਹਣੇ ਮੁੱਕ ਜਾਂਦੇ ਨੇ। ਸਹੀ ਹੈ। ਗੱਲ ਸੁਣ ਪੁੱਤਰਾ ਗਿਆ ਜ਼ਮਾਨਾ ਭਲਿਆਂ ਦਾ। ਕੀ ਬਾਤ ਪ੍ਰਵੀਨ ਜੀ। ਹਾਂ ਬਿਲਕੁਲ। ਗੱਲ ਸੁਣ ਪੁੱਤਰਾ ਗਿਆ ਜ਼ਮਾਨਾ ਭਲਿਆਂ ਦਾ, ਵੈਦ ਲਾਲਚੀ ਲੋਕ ਜ਼ਖਮਾਂ ਤੇ ਭੁੱਕ ਜਾਂਦੇ ਨੇ, ਵੈਦ ਲਾਲਚੀ ਲੋਕ ਜ਼ਖਮਾਂ ਤੇ ਭੁੱਕ ਜਾਂਦੇ ਨੇ। ਵੈਦ ਲਾਲਚੀ ਲੋਕ ਜ਼ਖਮਾਂ ਤੇ ਭੁੱਕ ਜਾਂਦੇ ਨੇ। ਸਹੀ ਹੈ ਜੀ। ਲੱਗੀਆਂ ਵਿੱਚ ਹਿਸਾਬ ਰੱਖਣ ਨੁਕਸਾਨਾਂ ਦਾ, ਲੱਗੀਆਂ ਵਿੱਚ ਹਿਸਾਬ ਰੱਖਣਾ ਨੁਕਸਾਨਾਂ ਦਾ, ਲੋਕ ਮਤਲਬ ਲਈ ਅਕਸਰ ਫਾਇਦਾ ਚੁੱਕ ਜਾਂਦੇ ਨੇ। ਲੋਕ ਮਤਲਬ ਲਈ ਅਕਸਰ ਫਾਇਦਾ ਚੁੱਕ ਜਾਂਦੇ ਨੇ। ਸਹੀ ਹੈ। ਪੈਰ ਨਾ ਛੱਡਿਓ ਕੌਣ ਦੱਸੇਗਾ ਰੁੱਖਾਂ ਨੂੰ, ਪੈਰ ਨਾ ਛੱਡਿਓ ਕੌਣ ਦੱਸੇਗਾ ਰੁੱਖਾਂ ਨੂੰ, ਪਾਣੀ ਦੇ ਕੇ ਲੋਕ ਜੜ੍ਹਾਂ ਤੋਂ ਪੁੱਟ ਜਾਂਦੇ ਨੇ, ਪਾਣੀ ਦੇ ਕੇ ਲੋਕ ਜੜ੍ਹਾਂ ਤੋਂ ਪੁੱਟ ਜਾਂਦੇ ਨੇ। ਹੀਰਾ ਹੀਰਾ ਕਰੇ ਤਾਂ ਜੋੜੀ ਚੋਟੀ ਦਾ। ਪ੍ਰੋਫੈਸਰ ਸਾਹਿਬ ਹੀਰਾ ਹੀਰਾ ਕਰੇ ਤਾਂ ਜੋੜੀ ਚੋਟੀ ਦਾ, ਕੱਚ ਨੂੰ ਕੱਚ ਕਹੋ, ਕੱਚ ਨੂੰ ਕੱਚ ਕਹੋ ਤਾਂ ਆਪਣੇ ਰੁੱਸ ਜਾਂਦੇ ਨੇ, ਕੱਚ ਨੂੰ ਕੱਚ ਕਹੋ ਤਾਂ ਆਪਣੇ ਰੁੱਸ ਜਾਂਦੇ ਨੇ। ਵਾਹ ਵਾਹ ਜੀ, ਵਾਹ ਵਾਹ ਵਾਹ। ਆਖਰੀ ਜਾਂਦੇ ਨੇ ਜੀ, ਇਹ ਨਾ ਆਖੋ ਚੂਕ ਇਸ਼ਕ ਦੀ, ਇਹ ਨਾ ਆਖੋ ਚੂਕ ਇਸ਼ਕ ਲਈ ਆਫਤ ਹੈ, ਇਹ ਨਾ ਆਖੋ ਚੂਕ ਇਸ਼ਕ ਲਈ ਆਫਤ ਹੈ। ਬਾਹਲੇ ਸੱਚਿਆਂ ਤੋਂ ਵੀ ਰਿਸ਼ਤੇ ਟੁੱਟ ਜਾਂਦੇ ਨੇ, ਬਾਹਲੇ ਸੱਚਿਆਂ ਤੋਂ ਵੀ ਰਿਸ਼ਤੇ ਟੁੱਟ ਜਾਂਦੇ ਨੇ, ਬਾਹਲੇ ਸੱਚਿਆਂ ਤੋਂ ਵੀ ਰਿਸ਼ਤੇ ਟੁੱਟ ਜਾਂਦੇ ਨੇ। ਸਤਿ ਸ੍ਰੀ ਅਕਾਲ ਜੀ, ਧੰਨਵਾਦ। ਬਹੁਤ ਧੰਨਵਾਦ, ਬਹੁਤ ਹੀ ਸ਼ਾਨਦਾਰ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਜੀ ਬਿਲਕੁਲ। ਫਿਰ ਸਭ ਕਈ ਹਕੀਕਤਾਂ ਜਿਹੜੀਆਂ ਨੇ ਜ਼ਮਾਨੇ ਦੀਆਂ ਉਹ ਬਿਆਨ ਕਰ ਗਏ ਨੇ ਜੀ। ਜੀ ਬਿਲਕੁਲ ਜੀ। ਤੇ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਫਿਰ ਸਾਹਿਬ ਸੁਰਜੀਤ ਸਿੰਘ ਜੀ। ਸੁਰਜੀਤ ਸਿੰਘ ਜੀ ਤੁਸੀਂ ਆਨ 에ਅਰ ਹੋ ਜੀ ਤੇ ਤੁਸੀਂ ਰੂਬਰੂ ਹੋ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਸੁਰਜੀਤ ਸਿੰਘ ਜੀ। ਸ਼ਰਮਾ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ ਸਿੰਘ ਸਾਹਿਬ ਸ਼ੇਰ ਸਾਹਿਬ ਉਹਨਾਂ ਨੂੰ ਵੀ ਮੇਰਾ ਬਹੁਤ ਬਹੁਤ ਸਤਿ ਸ੍ਰੀ ਅਕਾਲ। ਸ਼ੇਰ ਸਿੰਘ ਕੰਵਲ ਜੀ ਉਹ ਆਪਣੇ ਨਾਲ ਵੱਡੇ ਨੇ ਜੀ ਤੇ ਪੂਰਾ ਨਾਮ ਲਾਉਣ ਤਾਂ ਵਧੀਆ ਲੱਗੂ ਸਾਹਿਬ ਜੀ। ਹਾਂਜੀ ਹਾਂਜੀ ਬਹੁਤ ਵੱਡੇ ਨੇ, ਮੈਂ ਟੀਵੀ ਤੇ ਉਹਨਾਂ ਦੀ ਫੋਟੋ ਦੇਖ ਰਿਹਾ, ਬੜਾ ਅਦਬ ਤੇ ਸਤਿਕਾਰ। ਬਿਲਕੁਲ ਬਿਲਕੁਲ ਬਿਲਕੁਲ। ਤੋ ਖਾਲੜਾ ਸਾਹਿਬ ਦੇ ਜੀਵਨ ਤੇ ਵੀ ਕਵਿਤਾ ਬਹੁਤ ਸੋਹਣੀਆਂ ਕਹੀਆਂ। ਹਾਂਜੀ ਵਿਦਵਾਨ ਆਲਮ ਨੇ ਤੇ ਤੁਸੀਂ ਵੀ ਬਹੁਤ ਅੱਛੀ ਪੇਸ਼ਕਾਰੀ ਕਰ ਰਹੇ ਹੋ, ਸਤਿਗੁਰੂ ਕਿਰਪਾ ਕਰੇ ਜੀ। ਬਹੁਤ ਧੰਨਵਾਦ। ਆਪਣੇ ਸਿੰਘ ਸਾਹਿਬ ਉਹਨਾਂ ਦੀ ਨਜ਼ਰ ਵਿੱਚ ਇੱਕ ਅੱਖਰੀ ਸ਼ਬਦ ਦੇ ਉੱਤੇ ਕਵਿਤਾ ਜਿਹੜੀ ਲਿਖੀ ਜਾਂਦੀ, ਮੈਂ ਉਹਦੇ ਕੁਝ 4 ਸਤਰਾਂ ਕਹਿਣੀਆਂ ਚਾਹਾਂਗਾ ਜੀ ਜੀ। ਅੱਛਾ। ਇਹਦਾ ਜਿਹੜਾ
ਮੇਰਾ ਸਰੋਤ ਹੈ ਉਹ ਭਾਈ ਗੁਰਦਾਸ ਨਿਵਾਰਾ ਜਾਂ ਭਾਈ ਗੁਰਦਾਸ ਦੇ ਕਵਿਤ ਨੇ। ਉਹਨਾਂ ਨੇ ਇੱਕੋ ਹੀ ਸ਼ਬਦ ਤੇ ਕਈ ਸ਼ਬਦ ਉਚਾਰਨ ਕਰਕੇ ਕਵਿਤਾ ਨੂੰ ਲਿਖਿਆ ਜੀ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੰਬੰਧ ਵਿੱਚ ਮੈਂ ਲਿਖਦਾ ਹੈ ਵੀ ਸ੍ਰੀ ਸਾਹਿਬ ਸੋਧ ਸਤਿਗੁਰੂ ਸੋਹਣਾ ਸਾ ਸਜਾਇਆ ਸਿੰਘ। ਸਹੀ ਆਏਗਾ ਜੀ। ਸ੍ਰੀ ਸਾਹਿਬ ਸੋਧ ਸਤਿਗੁਰੂ ਸੋਹਣਾ ਸਾ ਸਜਾਇਆ ਸਿੰਘ, ਖਾਲਸਾ ਖਾਸ ਖੁਦਾ ਦਾ ਖੁਦ ਮੁਖਤਾਰ ਖੁਦਾਇਆ ਸਿੰਘ। ਵਾਹ ਵਾਹ। ਰਈਅਤ ਰਕਸ਼ਾ ਰਾਜ ਰੰਗ ਦਾ ਰੱਬੀ ਰੂਪ ਰਚਾਇਆ ਸਿੰਘ। ਕਿਆ ਬਾਤ। ਕਾਲ ਕਮਾਨ ਕੁਰੂੰਬੀਏ ਕੀਲੇ, ਕਿਰਪਾ ਕਪਾਲ ਕਹਾਇਆ ਸਿੰਘ। ਵਾਹ। ਜਾਲ ਜ਼ਫਰ ਜ਼ੁਲਮ ਜ਼ਾਲਮ ਲਈ, ਯੋਧਾ ਜੋਗ ਜਗਾਇਆ ਸਿੰਘ। ਵਾਹ। ਸੁਰਜੀਤ ਸਰੂਪ, ਇੱਥੇ ਮੇਰਾ ਨਾਂ ਔਂਕੜ ਦੇ ਨਾਲ ਆਉਂਦਾ। ਸੁਰਜੀਤ ਸਰੂਪ ਸੁਰ ਸੋਧ ਸਦਾਸਰ ਵਿੱਚ ਸੰਸਾਰ ਸਜਾਇਆ ਸਿੰਘ। ਵਾਹ। ਸਿੰਘ ਸਾਹਿਬ ਜੀ ਮੇਰੀ ਤੁਹਾਡੀ ਚਰਨਾਂ ਇੰਨੀ ਕੀ ਕਵਿਤਾ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਖੂਬ ਜੀ, ਬਹੁਤ ਸੋਹਣੇ ਤਰੀਕੇ ਨਾਲ। ਦੇਖੋ ਜੋ ਸੱਸੇ ਤੋਂ ਸ਼ੁਰੂ ਕੀਤਾ ਪਰ ਸਭ ਫਿਰ ਖੱਖੇ ਦੇ ਨਾਲ ਕੀਤਾ ਤੇ ਕਿਆ ਹੀ ਬਾਤਾਂ। ਬਹੁਤ ਸੋਹਣੀ ਰਚਨਾ ਜੀ। ਤੇ ਫਿਰ ਸਾਹਿਬ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਹਰਜੀਤ ਕੌਰ ਜੀ। ਹਰਜੀਤ ਕੌਰ ਜੀ ਸਤਿ ਸ਼੍ਰੀ ਅਕਾਲ। ਤੁਸੀਂ ਆਨਰ ਹੋ ਜੀ ਤੇ ਤੁਸੀਂ ਰੂਬਰੂ ਹੋ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਹਰਜੀਤ ਕੌਰ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ। ਕੀ ਹੈ ਹਰਜੀਤ ਕੌਰ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੇਰੀ ਪਹਿਲੀ ਕਵਿਤਾ ਛੋਟੀ ਜੀ ਭਗਤ ਸਿੰਘ ਬਾਰੇ ਆ ਜੀ। ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕੈ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਇਹ ਜਿਹੜੀ ਧਰਤੀ ਆ ਇਹ ਫਕਰਾਂ ਦੀ ਤੇ ਭਗਤਾਂ ਦੀ ਆ। ਇਹ ਜੰਮਣੇ ਮਾਂ ਨੂੰ, ਨਹੀਂ ਤੇ ਉਹ ਬਾਂਝ ਰਹੇ। ਬਾਬਾ ਜੀ ਨੇ ਲਿਖਿਆ ਗੁਰੂ ਨਾਨਕ ਜੀ, ਨਹੀਂ ਤੇ ਬਾਂਝ ਰਹੇ ਕਾਹੇ ਗਵਾਵੇ ਨੂਰ। ਜਾਂ ਉਹ ਫਕੀਰ ਭਗਤ ਜੰਮੇ ਤੇ ਜਾਂ ਉਹ ਸੂਰਮੇ। ਸਹੀ ਹੈ। ਕਹਿੰਦੇ ਭਗਤ ਸਿੰਘ ਦੀ ਜੰਮਦੀਆਂ ਆਈਆਂ ਤੇ ਜੰਮਦੀਆਂ ਰਹਿਣਗੀਆਂ। ਮਾਵਾਂ ਪੁੱਤਰਾਂ ਨੂੰ ਦਿਨ ਰਾਤ ਲੋਕੋ ਜੰਮਣਾ ਪੁੱਤ ਭਗਤ ਸਿੰਘ ਸਰਦਾਰ ਵਰਗਾ ਹਰ ਮਾਂ ਦਾ ਨਹੀਂ ਔਕਾਤ ਲੋਕੋ। ਸਹੀ। ਅਣਖ ਲਈ ਜੋ ਖੁਦ ਕੁਰਬਾਨ ਹੋਵਣ ਉਹਨਾਂ ਸੂਰਮਿਆਂ ਦੀ ਵੱਖਰੀ ਜਾਤ ਲੋਕੋ। ਸਰੀਰਕ ਮੌਤ ਨੂੰ ਕਦੇ ਨਾ ਮੌਤ ਮੰਨਦੇ, ਮਰੀ ਜ਼ਮੀਰ ਨੂੰ ਇਹ ਸਮਝਦੇ ਮੌਤ ਲੋਕੋ। ਕਿਉਂਕਿ ਜੀ ਬੁੱਝਦੇ ਲਈ ਝਗੜਦੇ ਆਏ ਖੁਦ ਗਰਜੀਆਂ ਦੇ ਲਈ। ਵਾਹ। ਸਮਝਣ ਮਾਇਆ ਨੂੰ ਵੱਡੀ ਸਗਾਤ ਲੋਕੋ। ਆਬਰੂ ਵਤਨ ਦੀ ਸਦਾ ਬਚਾਉਣ ਖਾਤਰ ਤਤਪਰ ਸੂਰਮੇ ਹਰ ਪ੍ਰਕਾਰ ਲੋਕੋ ਪ੍ਰਭਾਤ ਲੋਕੋ। ਬਿਲਕੁਲ। ਦੱਸੋ ਕਿਸੇ ਕੀ ਆਜ਼ਾਦੀ ਦਾ ਮੁੱਲ ਪਾਇਆ। ਲਈ ਸੂਰਮਿਆਂ ਜੋ ਜਾਨਾ ਘਾਤ ਲੋਕੋ ਕਬਜ਼ਾ ਕਰ ਲਿਆ ਕਾਵਾਂ ਤੇ ਘੋਗਣਾ ਨੇ। ਵਾਹ। ਪੁੱਛੀ ਉਹਨਾਂ ਦੀ ਕਿਸੇ ਨਾ ਬਾਤ ਲੋਕੋ। ਜੀ ਜੀ। ਦੇਣੀ ਸੱਚੀ ਸ਼ਰਧਾਂਜਲੀ ਜੋ ਭਗਤ ਸਿੰਘ ਨੂੰ ਕਿਤੇ ਰੱਖਿਓ ਮੇਰੀ ਇਹ ਬਾਤ ਲੋਕੋ। ਪੂਰਾ ਕਰ ਦਿਓ ਸੁਪਨਾ ਭਗਤ ਸਿੰਘ ਦਾ ਜਿਹੜਾ ਦੇਖਿਆ ਉਸ ਫਾਂਸੀ ਦੀ ਰਾਤ ਲੋਕੋ। ਵਾਹ ਵਾਹ ਬਹੁਤ। ਇੱਕ ਛੋਟਾ ਜਿਹਾ ਮੈਂ ਹੋਰ ਸੁਣਾ ਦਿੰਦੀ ਆ। ਹਾਂਜੀ। ਬਾਬਾ ਬੁੱਲੇ ਸ਼ਾਹ ਦੀ। ਉਹ ਹੋਇਆ ਬਾਬਾ ਬੁੱਲੇ ਸ਼ਾਹ ਹੋਇਆ ਫੱਕਰ। ਉਹ ਵੀ ਇਸ ਧਰਤੀ ਤੇ ਹੋਇਆ ਕਸੂਰ ਦੇ ਵਿੱਚ ਕਿਤੇ ਲੰਮੀ ਲੰਮੀ ਖਜੂਰ। ਤੇ ਜਦੋਂ ਗੁਰੂ ਤੇਗ ਬਹਾਦਰ ਜੀ ਗਏ ਨੇ ਨਾ, ਉਹਨਾਂ ਦੀ ਸ਼ਹਾਦਤ ਹੋਈ ਸੀ ਨਾ, ਤੇ ਉਹਨਾਂ ਤੋਂ 5 ਸਾਲ ਬਾਅਦ ਆਏ ਆ। ਤੇ ਇਹਨਾਂ ਨੇ ਫਿਰ ਬਹੁਤ ਕੁਛ ਲਿਖਿਆ। ਉਸ ਟਾਈਮ ਇਹਨਾਂ ਦੇ ਦਿਲ ਤੇ ਬੜਾ ਪੰਜਾਬ ਦਾ ਡੂੰਘਾ ਅਸਰ ਹੋਇਆ ਸੀ। ਤੇ ਇਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਗਾਜੀ ਕਹਿ ਕੇ ਪੁਕਾਰਿਆ ਸੀਗਾ। ਜੀ ਜੀ। ਤੇ ਹੁਣ ਮੈਂ ਥੋੜੀ ਜਿਹੀ ਹੋਰ ਸੁਣਾਉਣ ਲੱਗੀ ਹਾਂ। ਬੁੱਲੇ ਸ਼ਾਹ ਦੀ ਕਾਫੀ ਜੀ। ਪੂਰਾ ਇਹ ਜਹਾਨ ਹੈ ਬਾਜ ਆ ਜਾ ਆਪਾਂ ਵਾਰਨ ਦੀ ਵੱਖਰੀ ਸ਼ਾਨ ਹੁੰਦੀ। ਕਿਆ ਬਾਤ। ਤੇਰੀ ਹਸਤੀ ਹੈ ਨੀਰੀ ਕਿਤਾਬ ਵਰਗੀ, ਬਿਨਾ ਸਬਰ ਸੰਤੋਖ ਨਾ ਖੁਸ਼ੀ ਹਾਸਲ ਹੈ। ਸਾਈਂ ਬਾਜ ਨਾ ਹੋਰ ਕੁਝ ਨਜ਼ਰ ਆਵੇ, ਸਦਾ ਰੂਹ ਕਲਬੂਤ ਵਿੱਚ ਨਹੀਂ ਰਹਿਣੀ।
ਅੱਖਾਂ ਭੁੱਖੀਆਂ ਕਦੇ ਨਾ ਰੱਜੀਆਂ ਨੇ, ਸਿਰ ਤੇ ਸਦਾ ਹੀ ਕੂਕ ਦਾ ਕਾਲ ਰਹਿੰਦਾ, ਉਹਨੇ ਆਪ ਨੂੰ ਆਪੇ ਹੀ ਸਾਜਿਆ ਏ, ਉਹ ਤਾਂ ਵੇਖ ਕੇ ਸਗੋਂ ਲਿੱਟ ਕਰਦਾ, ਫੂਕ ਮਾਰ ਕੇ ਬੁਝੀਆਂ ਗਿਆਰੀਆਂ ਨੂੰ, ਕਾਹਨੂੰ ਦਾਮਨ ਫਕੀਰ ਦਾ ਸਾੜਦਾ ਏ। ਇੱਕ ਬੁੱਲੇ ਸਾਡੀ ਥੋੜੀ ਜਿਹੀ ਹੋਰ ਸਦਾ ਮਿਲਿਆ, ਉਹਦਾ ਅੰਦਰ ਦਾ ਭੇਤ ਜੀ, ਬੜਾ ਉਹਨੇ ਕਲਾਮ ਲਿਖਿਆ, ਉਹਨੇ ਆਹ ਕਲਾਮ ਸੁਣਾ ਦੇਣੀ, ਇਹ ਥੋੜਾ ਵਾ। ਮੈਂ ਕੁਸੰਬੜਾ ਚੁਣ ਚੁਣ ਹਾਰੀ, ਮੈਂ ਕੁਸੰਬੜਾ ਚੁਣ ਚੁਣ ਹਾਰੀ, ਇਸ ਕੁਸੰਬੜੇ ਦੇ ਕੰਡੇ ਭਲੇਰੇ ਆੜੇ ਆੜ ਚੁੰਨੜੀ ਪਾੜੀ, ਇਸ ਕੁਸੰਬੇ ਦਾ ਹਾਕਮ ਕਰੜਾ ਜ਼ਾਲਮ ਤੇ ਪਟਵਾਰੀ, ਇਸ ਕੁਸੰਬੇ ਦੇ 4 ਮੁਕੱਦਮ ਮਾਮਲਾ ਮਰਦੇ ਮੰਗਦੇ ਭਾਰੀ, ਹੋਰ ਨਾ ਚੁਗਿਆ ਪੋਇਆ ਪੋਇਆ ਮੈਂ ਪਰ ਲਈ ਪਟਾਰੀ, ਮੈਂ ਕੁਸੰਬੜਾ ਚੁਣ ਚੁਣ ਹਾਰੀ, ਚੁਗ ਚੁਗ ਕੇ ਮੈਂ ਢੇਰੀ ਕੀਤਾ ਜੀ, ਆਣ ਲੱਥੇ ਵਪਾਰੀ, ਔਖੀ ਘਾਟੀ ਮੁਸ਼ਕਲ ਪੈਂਦਾ, ਸਿਰ ਪਰ ਗੰਢੜੀ ਭਾਰੀ। ਅਮਲਾਂ ਵਾਲੀਆਂ ਸਭ ਲੰਘ ਗਈਆਂ, ਰਹਿ ਗਈ ਔਗਣ ਹਾਰੀ, ਸਾਰੀ ਉਮਰਾਂ ਖੇਡ ਗਵਾਈ, ਏੜਕ ਬਾਜੀ ਹਾਰੀ, ਮੈਂ ਕੁਸੰਬੜਾ ਚੁਗ ਚੁਗ ਹਾਰੀ ਜੀ, ਮੈਂ ਕਮੀਨੀ ਕੁਚੱਜੀ ਕੋਝੀ ਬੇਗੁਣ ਆਪ ਵਿਚਾਰੀ, ਬੁੱਲਾ ਸ਼ਾਹ ਦੇ ਲਾਇਕ ਨਹੀਂ, ਸਾਇਆ ਨਾਇਕ ਤਾਰੀ, ਮੈਂ ਕੁਸੰਬੜਾ ਸੁਣ ਸੁਣ ਹਾਰੀ। ਵਾਹ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬੇਟਾ ਜੀ, ਬਹੁਤ ਧੰਨਵਾਦ। ਪ੍ਰੋਫੈਸਰ ਦਰਸ਼ਨਤਾ ਰੇਡੀਓ ਦਾ ਵੀ ਬਹੁਤ 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 ਧੰਨਵਾਦ, ਤੁਸੀਂ ਬਹੁਤ ਚਿਰ ਕਾਲ ਹੋਲਡ ਦੇ ਰੱਖੀ, ਪੇਸ਼ੈਂਸ ਰੱਖਿਆ, ਤੁਹਾਡਾ ਧੰਨਵਾਦ ਹਰਜੀਤ ਕੌਰ ਜੀ। ਹਾਂਜੀ ਜੀ ਹਾਂ, ਬਹੁਤ ਜੀ ਧੰਨਵਾਦ ਜੀ ਜੀ ਜੀ। ਤੇ ਫਿਰ ਸਾਹਿਬ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਜੀ, ਮੋਹਨ ਸਿੰਘ ਮੱਲੀ ਸਾਹਿਬ, ਇਹਨਾਂ ਨੂੰ ਵੀ ਕਾਫੀ ਸਮਾਂ ਹੋ ਗਿਆ ਜੀ ਹੋਲਡ ਤੇ ਕੀਤਿਆਂ। ਮੋਹਨ ਸਿੰਘ ਮੱਲੀ ਜੀ, ਤੁਸੀਂ ਆਨਰ ਹੋ ਜੀ, ਤੁਸੀਂ रूबरू हो प्रोफेसर शेर सिंह कंवल जी दे। ओके जी, शर्मा साहब और आप प्रोफेसर कंवल जी ने मेरी वालों और श्रोते ने बहुत बहुत प्यार भरी सत श्री अकाल जी। प्रोफेसर शेर सिंह कंवल जी, जी आया जी आया, ਤੁਹਾਡਾ ਬਹੁਤ ਸਵਾਗਤ ਹੈ ਪ੍ਰੋਗਰਾਮ ਕੀ हाँ जी। हाँ जी, अब पिछले ਜਿਹੜਾ ਗੀਤ ਦਾ ਬੁੱਧਵਾਰ ਭੈਣ ਬ੍ਰਿੰਦ को ने ਲਿਆਂਦਾ ਖੁਸ਼ੀ ਤੇ ਟੌਪਿਕ जी, मैं उसमें बोल नहीं सका, मैं कहा चार दो कलाइना आज मैं बोल देना। हाँ जी हाँ जी, जरूर जरूर। कहना बिना खुशी तो हंसिया नहीं जाता, बिना गमा तो रोन नहीं रोए जाते, बिना शेदा तो हार नहीं रोए जाते, बिना शेदा तो हार नहीं रोए जाते। अगलिया लाइना जी मैं बोलन लगा, खुशी एक दिन पूछा किथे तेरा वासा नहीं जी, हौली हौली मुकदा जांदा जिंदगी विचों हासा नहीं। सही है। खुशी बारे द्वार पता नहीं कौन ढो गया, तैनू लभदा लभदा चलिए मैं झल्ला हो गया। वाह वाह। एक बार तो दस जा गल अपने दिल दी नहीं, केड़ी हट्टी विचों खरीदा केड़े बाजार चों मिलदी नहीं। वाह। अग्यों खुशी हस के बोली मैं भी तेनू दसदी वे, बाहर की लभदा फिरदा मैं तेरे अंदर ही बसदी वे। सही है। लभण दी कोशिश ना करी बड़ियां बड़ियां मारियां मल्लां चों, मैं तां मिलदी छोटियां छोटियां गल्लां चों, बच्चियां दी मुस्कान चों मिलदी, तोतली जबान चों मिलदी, खुश के जेड़े हुंदे उन्हां टामे टामे इंसानां चों मिलदी, अपनी ही मौज विच जेड़े उठदे बहिंदे ने, मैं तां मिलदी सोहणिया जेड़े सादगी विच रहिंदे ने। सादगी दे विच। वाह जी। भुखे दी भुख दी मिटाई चों भुख चों मिलदी, सांझे लाए थां चों रुख चों मिलदी, प्यासे आ प्यासे दी प्यासी प्यास बुझाई चों मिलदी, अमृत वेले गुरुआं दी बाणी चों मिलदी, जां पो माग दी कोसी कोसी धुप चों मिलदी। तो बोलना बंद कर मल्ली कदी कदी चुप चों मिलदी, बोलना बंद कर मल्ली कदी कदी चुप चों मिलदी। सही है।
ਸੋ ਤੁਸੀਂ ਤੁਹਾਡੇ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਨੂੰ, ਤੁਹਾਡਾ ਸ਼ੁਕਰੀਆ। ਬਹੁਤ ਧੰਨਵਾਦ ਜੀ ਮੋਹਨ ਸਿੰਘ ਮੱਲੀ ਜੀ, ਬਹੁਤ ਧੰਨਵਾਦ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਖੁਸ਼ੀ ਤਾਂ ਇਸ ਤਰ੍ਹਾਂ ਹੀ ਹੈ ਜੀ ਪ੍ਰੋਫੈਸਰ, ਲੱਭਣੀ ਪੈਂਦੀ ਹੈ ਜੀ ਖੁਸ਼ੀ ਇਸ ਤਰ੍ਹਾਂ, ਬਿਲਕੁਲ ਹਨਾ, ਬਿਨਾਂ ਹਾਂਜੀ ਬਿਨਾਂ ਖੁਸ਼ੀ ਤੋਂ ਨਹੀਂ ਹੱਸਿਆ ਜਾਂਦਾ। ਬਿਲਕੁਲ ਇੱਥੋਂ ਸ਼ੁਰੂਆਤ ਕੀਤੀ ਸੀ ਉਹਨਾਂ ਨੇ। ਤੇ ਪਰ ਸਾਹਿਬ ਆਪਣੇ ਅਗਲੇ ਕਾਲਰ ਨੇ ਜੀ ਵਿਜੇ ਸਿੰਘ ਜੀ। ਵਿਜੇ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਹਾਂਜੀ ਵਿਜੇ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਪ੍ਰਵੀਨ ਸ਼ਰਮਾ ਜੀ ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਭਾਜੀ ਇੱਕ ਪਾਤਰ ਸਾਹਿਬ ਦਾ ਗੀਤ ਸੁਣਾਉਣ ਲੱਗੇ। ਹਾਂਜੀ ਹਾਂਜੀ ਜੀ ਆਇਆਂ ਨੂੰ ਸੁਣਾਓ। ਕੁਝ ਕਿਹਾ ਤਾਂ ਹਨੇਰਾ